ਕਸ਼ਮੀਰੀ ਦਾ ਪੁੱਤਰ ਜਿਹੜਾ ਸੀ ਨਾ ਹਾਂਜੀ ਉਹ ਉਸ ਵੇਲੇ ਜਨਾਬ ਮੇਰੀ ਮਾੜੀ ਪਿੰਡਰਾਂ ਦੀ ਉਸ ਟੁਕਣਾ ਸੀ ਜਾ ਕੇ ਅੱਛਾ ਉਹ ਪਰੀ ਦੇ ਕੰਜਰੀ ਲਾਈ ਖਾੜੇ ਦੇ ਵਿੱਚ ਆ ਬਾਰ ਅੱਛਾ ਬਾਹਰ ਹਾਂਜੀ ਰਾਤ ਫਿਰ ਉਹਨਾਂ ਉਹ ਪੁੱਤਰ ਮਾਰਿਆ ਉਹਦਾ ਖਾਰੇ ਦੇ ਵਿੱਚ ਹੀ। ਖਾੜੇ ਮਤਲਬ ਸਿਰੇ ਵੱਜੇ ਅੱਛਾ ਹਾਂ ਇਹ ਪਠਾਣਾ ਨੇ ਫਲਾਣਾ ਨੇ ਇਹ ਬੜੇ ਬੜੇ ਜਵਾਨ ਨੇ ਤੇ ਹੋਵੇ ਨਾ ਇਹਨਾਂ ਸਾਨੂੰ ਮਾਰ ਜਾਣਾ ਅਸੀਂ ਇਹਨਾਂ ਦਾ ਕੋਈ ਸਾਮਾ ਕਰੀਏ ਅੱਛਾ ਇਹਨਾਂ ਦੇ ਨਾਲ ਮੈਨੂੰ ਮੁਖਤਲਿਫ ਦੇਣਾ 2 4 10 20 ਉਸ ਘਰ 10 20 ਉਸ ਘਰ ਬੰਦੇ ਸਾਰੇ ਜਿਹੜੇ ਨੇ ਉਹਨਾਂ ਨੂੰ ਮਹਿਮਾਨ ਤੌਰ ਤੇ ਨਾਲ ਡੱਕ ਲਿਆ ਅੱਛਾ ਸਾਰਿਆਂ ਨੂੰ ਮੋਹਰਾ ਪਾ ਕੇ ਨਾ ਮਾਰ ਦਿੱਤਾ ਉਹ ਜਿਹੜੇ ਆਏ ਸਨ ਉਹ ਜਿਹੜੇ ਆਏ ਸਨ ਉਹ ਵੀ ਵਾਰ ਨਾ ਫਰੂਕਾਬਾਦ ਚੂੜਕਾਣੇ ਜਾ ਕੇ ਨਾ ਹਾਂਜੀ ਤੇ ਇੱਥੋਂ ਦਾਣੇ ਟੁਰ ਜਾਣੇ ਦੁੱਧ ਟੁਰ ਜਾਣਾ ਅੱਛਾ ਘੋੜੀਆਂ ਦੇ ਰਾਤ ਨੂੰ ਆ ਜਾਣਾ ਤੁਸੀਂ ਲੋਕ ਮਦਦ ਕਰਦੇ ਰਹੇ ਉਹਨਾਂ ਦੀ ਮਦਦ ਇਹ ਕਰਦੇ ਰਹੇ ਆ ਬਈ ਜਿੱਦਾਂ ਜੋਗੇ ਵੀ ਹੋਏ ਆ ਉਹਨਾਂ ਦਾ ਸਮਾਨ ਦਿੰਦੇ ਰਹੇ ਸਮਾਨ ਪਹੁੰਚਾਉਂਦੇ ਰਹੇ ਆ ਬੜੀ ਗੱਲ ਹੈ ਦਾਣੇ ਦੁੱਧ ਹਰ ਚੀਜ਼ ਫਿਰ ਹਰ ਚੀਜ਼ ਉਹ ਜਿਹੜੀ ਉਹ ਛੱਡ ਕੇ ਟੁਰ ਗਏ ਨੇ ਅੱਛਾ ਬਾਬੇ ਉਹ ਘਰਾਂ ਨੂੰ ਤਾਲੇ ਮਾਰ ਕੇ ਗਏ ਸਨ ਕਿ ਕੋਈ ਤਾਲਾ ਨਹੀਂ ਲੱਗਾ ਹਾਂ ਕਿਸੇ ਨੂੰ ਨਹੀਂ ਤਾਲਾ ਲੱਗਾ ਫਿਰ ਉਹਨਾਂ ਨੇ ਜਨਾਬ ਮੇਰੀ ਮੋਰੋ ਜੈਸੇ ਚੜੇ ਨੇ ਅੱਛਾ ਫਿਰ ਉਹਨਾਂ ਜਨਾਬ ਮੇਰੀ ਆਣ ਕੇ ਕਾਲੇ ਕੀ ਮੰਡੀ ਏ ਉਹ ਸਾੜ ਦਿੱਤੀ ਅੱਛਾ ਪਤਾ ਨਾ ਲੱਗਾ ਕਾਲੋ ਕੇ ਕਿਹੜੇ ਨੇ ਅੱਛਾ ਕਾਲਾ ਕੀ ਮੰਡੀ ਸਾੜ ਦਿੱਤੀ ਹਾਂ ਫਿਰ ਕਾਲੋ ਵਾਲਾ ਹੈ ਆਹੋ ਉੱਥੇ ਨਸ਼ਹਿਰੇ ਦੇ ਨਾਲ ਆ ਨਸ਼ਹਿਰੇ ਨਾਲ ਪਿਛਲੇ ਪਾਸੇ ਹੋ ਨਾ ਆਪਣੇ ਹਾਂਜੀ ਉਹਨੂੰ ਸਾੜਿਆ ਅੱਛਾ ਨਹੀਂ ਪਤਾ ਲੱਗਾ ਕਾਲੋ ਕੇ ਕੀ ਏ ਫਿਰ ਕਾਲਾ ਆਂਬੀਆ ਐ ਇੱਥੇ ਜੇ ਅੱਛਾ 4 ਚੱਕਰ ਸਾਡੇ ਕੋਲ ਉਹਨੂੰ ਸਾੜਿਆ ਪਤਾ ਨਾ ਲੱਗੇ ਕਾਲੋ ਕੇ ਕੀ ਨੇ ਅੱਛਾ ਫਿਰ ਕਾਲੋ ਕੇ ਦੀ ਜਿਸਲੇ ਵਾਰੀ ਆਈ ਏ ਹਾਂਜੀ ਉਹਨਾਂ ਸ਼ਰੀਕਾਂ ਨੂੰ ਪਤਾ ਲੱਗ ਗਿਆ ਵੀ ਅੱਜ ਰਾਤ ਨੂੰ ਪਿੰਡ ਨੂੰ ਅੱਗ ਲੱਗ ਜਾਣੀ ਹੈ ਜਵਾਨ ਜੀ ਭਗਵਾਨ ਸ਼ਾਹ ਅੱਛਾ ਲਖਮੀ ਸ਼ਾਹ ਇਹਨਾਂ ਦੀ ਜ਼ਮੀਨਾਂ ਹੈ ਸਨ ਹਾਂ ਇਹ ਜਿਹੜੇ ਭਗਵਾਨ ਸ਼ਾਹ ਕੇ ਸਨ ਨਾ ਦੇਵੀ ਦਿੱਤੇ ਮਰਵਾਏ ਦੇ ਪੁੱਤਰ ਅੱਛਾ 5 ਸਨ 12 ਮਰਬੇ ਦੇ ਮਾਲਕ ਸਨ ਅੱਛਾ 60 ਮਰਬੇ ਦੀ ਇਹਨੇ ਜ਼ਮੀਨ ਸੀ ਤੇ ਜਿਹੜਾ ਜ਼ੈਲਦਾਰ ਸੀ ਇਹਦੀ ਕਿੰਨੀ ਜ਼ਮੀਨ ਜ਼ੈਲਦਾਰ ਦੀ ਉਹ ਡੇਰਾ ਤੁਹਾਡੇ ਨਾਰ ਲਵੀ ਨਾ ਇਹਦੀ ਜ਼ਮੀਨ 4-5 ਮਰਬੇ ਸੀ ਅੱਛਾ ਸਪੂਰਨ ਸਿੰਘ ਦੀ 8 ਮਰਬੇ ਸਹੀ ਸੌਰ ਸਿੰਘ ਨਾਮੇ ਦੀ 8 ਮਰਬੇ 18 ਮਰਬੇ ਅੱਛਾ ਭੋਲਾ ਸਿੰਘ ਦੇ 5 ਮਰਬੇ ਸਪੂਰਨ ਸਿੰਘ ਦਾ ਡੇਰਾ ਖੂਹ ਅੱਛਾ ਗੋਲਿਆਂ ਦਾ ਡੇਰਾ ਖੂਹ ਪੁਸਰੀਆਂ ਦਾ ਡੇਰਾ ਖੂਹ ਜ਼ੈਲਦਾਰਾਂ ਦਾ ਡੇਰਾ ਖੂਹ ਸਹੀ ਹੋ ਗਿਆ ਹਾਂਜੀ ਸੱਜਣ ਮੱਖਣ ਕੇ ਨੇ 2 ਭਰਾ ਸਨ ਉਹਨਾਂ ਦਾ ਖੂਹ ਸਹੀ ਦੂਲਾ ਤਾਰਾ ਸਿੰਘ ਦਾ ਉਹਦਾ ਖੂਹ ਬਾਬਾ ਰੂੜ ਸਿੰਘ ਦਾ ਉਹਦਾ ਖੂਹ अस्सलाम वालेकुम जी सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਕਾਲੋਕੇ ਤਹਿਸੀਲ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਆ ਅੱਜ ਅਸੀਂ ਇਸ ਪਿੰਡ ਦੀ ਤਾਰੀਖ ਬਾਰੇ ਪੁੱਛਾਂਗੇ ਇਹਨਾਂ ਬਜ਼ੁਰਗਾਂ ਦੇ ਕੋਲੋਂ ਤੇ ਇੱਥੇ ਕਿਹੜੇ ਕਿਹੜੇ ਲੋਕ ਆਬਾਦ ਸੀ 47 ਤੋਂ ਪਹਿਲੇ ਤੇ ਕਿੱਦਾਂ ਉਹ ਇੱਥੋਂ ਗਏ ਸਾਰੀ ਕਹਾਣੀ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ ਸੁਣਦੇ ਆ अस्सलाम वालेकुम ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਅਲਹਮਦੁਲਿਲਾ ਠੀਕ ਠਾਕ ਹੋ ਦੁਆ ਖੈਰ ਬਜ਼ੁਰਗੋ ਕੀ ਨਾਮ ਹੈ ਆਪਣਾ ਮੁਹੰਮਦ ਰਮਜ਼ਾਨ ਜੀ ਮੁਹੰਮਦ ਰਮਜ਼ਾਨ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ ਨੂਰ ਮੁਹੰਮਦ ਤੇ ਦਾਦਾ ਜੀ ਦਾ ਮੇਰਦੀਨ ਕਿਹੜੀ ਬਰਾਦਰੀ ਆਪਣੀ ਕਮਿਆਰ ਬਲਾਦੀ ਕਮਿਆਰ ਬਰਾਦਰੀ ਸਹੀ ਹੋ ਗਿਆ ਤੁਸੀਂ ਜੱਦੀ ਪੁਸ਼ਤੀ ਐਸੇ ਪਿੰਡ ਦੇ ਵਸਨੀਕ ਹੋ ਬੇਸ਼ੱਕ ਸਹੀ ਹੋ ਗਿਆ ਬਜ਼ੁਰਗੋ ਇਸ ਪੂਰੇ ਪਿੰਡ ਦਾ ਪੂਰਾ ਨਾਮ ਕੀ ਹੈ ਇਸ ਪਿੰਡ ਦਾ ਪੂਰਾ ਨਾਮ ਪੂਰਾ ਨਾਮ ਜੀ ਕਾਲੋ ਕੇ ਕਾਲੋ ਕੇ ਤੋਂ ਮੁਰਾਦ ਇਹ ਇੱਕ ਮਾਈ ਕਾਲੋ ਹੋਈ ਹੈ ਅੱਛਾ ਜਿਹਦੇ ਪੁੱਤਰ 14 ਹੋਏ ਨੇ ਅੱਛਾ ਪਹਿਲਾ ਵੱਡਾ ਪੁੱਤਰ ਇਹਦਾ ਕਾਲੋ ਕਿਆਂ ਦਾ ਈਸਰ ਕੇ ਅੱਛਾ ਦੂਸਰਾ ਪੁੱਤਰ ਇਹਦਾ ਲਾਲ ਕੇ ਅੱਛਾ ਤੀਸਰਾ ਪੁੱਤਰ ਇਹਦਾ ਬੰਦੋ ਕੇ ਅੱਛਾ ਇਹ ਜਿਹੜੇ ਪਿੰਡ ਨੇ ਇਹ ਉਹਦੇ ਪੁੱਤਰਾਂ ਦੇ ਨਾਂ ਤੇ ਇਹ ਕੇ ਦੇ ਨਾਂ ਤੇ ਕੇ ਅੱਛਾ ਵਿਰਕ ਤੋਂ ਮੁਰਾਦ ਇਹ ਵੀ ਕੇ ਇਹ ਵਿਰਕਾਂ ਦੇ ਨੇ ਸਾਰੇ ਅੱਛਾ ਇਹ ਕਾਲੋ ਕਿਆਂ ਦੇ ਮਤਲਬ ਡੇਰੇ ਜਿਵੇਂ ਹੁੰਦੇ ਨੇ ਇੱਥੋਂ ਨਿਕਲੇ ਨੇ ਉਹ ਇੱਥੋਂ ਨਿਕਲੇ ਨੇ ਸਹੀ ਹੋ ਗਿਆ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਇਹਦੇ ਨਾਲ ਪਿੰਡ ਲੱਗਦਾ ਜੀ ਜਲਾਲਾ ਸ਼ੇਰ ਖਾਂ ਤੇ ਸ਼ੱਕ ਸ਼ਾਹਪੁਰ ਅੱਛਾ ਇਹ ਸਾਡੇ ਵਿੱਚ ਨਹੀਂ ਕਾਲੋ ਕਿਆਂ ਚਾਹੁੰਦੇ ਅੱਛਾ ਅੱਗੋਂ ਸੁਣ ਲਓ ਨਾ ਹਾਂਜੀ ਬੰਦੋ ਕੇ ਹਾਂਜੀ ਲਾਲ ਕੇ ਹਾਂਜੀ ਕਾਲੋ ਕੇ ਹਾਂਜੀ ਮਰੀਦ ਕੇ ਸਹੀ ਚਾਮ ਕੇ ਰਣੀ ਕੇ ਅੱਛਾ ਮਾਛੀ ਕੇ ਕੁਰਲ ਕੇ ਅੱਛਾ ਅੱਛਾ ਇਹ ਜਿਹੜੇ ਨੇ ਇਹ ਪਿੰਡ ਜਿਹੜੇ ਨੇ ਇਹ ਸਾਰੇ ਮਤਲਬ ਕਾਲੋ ਕਿਆਂ ਦੇ ਨੇ ਅੱਛਾ ਫਿਰ ਇਸ ਪਿੰਡ ਦੇ ਵਿੱਚੋਂ ਲਾਗਰ ਨੇ ਪਿੰਡ ਆ ਦੋਨਾਂ ਦਾ ਉੱਥੇ ਇਹਨਾਂ ਸਿੱਖਾਂ ਦੀ ਜਾਇਦਾਦ ਜਿਹੜੀ ਸੀ ਉੱਥੇ ਸੀ ਅੱਛਾ ਖੱਤਰੀਆਂ ਦੀ ਨਹੀਂ ਸਹੀ ਹੋ ਗਿਆ ਇੱਥੇ ਉਸ ਵੇਲੇ 47 ਤੋਂ ਪਹਿਲੇ ਕਿਹੜੇ ਕਿਹੜੇ ਕੌਮਾਂ ਆਬਾਦ ਸੀ
ਘੁੰਮੋ ਤੋਂ ਮੁਰਾਦ ਹੈ ਜੀ ਸਿੱਖ ਸਨ। ਸਾਰੇ ਹੀ ਸਿੱਖਾਂ ਦਾ ਪਿੰਡ ਸੀ ਸਿੱਖਾਂ ਤੋਂ ਮੁਰਾਦ ਇਹ ਨਹੀਂ, ਇੱਥੇ 3000 ਦੀ ਆਬਾਦੀ ਸੀ ਇਸ ਪਿੰਡ ਦੀ ਇਸ ਪਿੰਡ ਉਸ ਵੇਲੇ ਉਸ ਵੇਲੇ, ਜਿਹਦੇ ਵਿੱਚ 1700 ਜਿਹੜਾ ਸੀ ਉਹ ਸਿੱਖ ਅੱਛਾ ਤੇ ਖੱਤਰੀ ਹਿੰਦੂ, ਮਤਲਬ ਮਧੂ ਜਿਹੜਾ ਮਧੂ ਸੀ ਉਹਨਾਂ ਦਾ ਉਹ ਸਨ। ਮੁਸਲਮਾਨ ਤੇ ਸਾਈ ਹਾਂਜੀ ਤੇ ਇਹ ਜਿਹੜੇ ਗਗੜੇ ਸਨ, ਅੱਛਾ ਮਤਲਬ ਜਿਨ੍ਹਾਂ ਦੀਆਂ ਸਾਡੀਆਂ ਕਬਰਾਂ ਬਣਦੀਆਂ ਸਨ। ਅੱਛਾ 1300 ਅਸੀਂ ਸਨ। ਅੱਛਾ 1300 ਤੁਸੀਂ ਸੀ। ਹਾਂ 3000 ਹੋ ਗਿਆ। ਸਹੀ। ਲੰਬੜਦਾਰੀਆਂ ਕਿੰਨੀਆਂ ਸੀ? ਨੰਬਰਦਾਰੀ ਹੈ ਜਨਾਬ 4 ਕੀ ਨਾਂ ਸੀ ਲੰਬੜਦਾਰ? 4 ਇੱਥੇ 4 ਜਨਾਬ ਮੇਰੀ ਲਾਗਰਾਂ 'ਚ। ਅੱਛਾ ਪਹਿਲੇ ਅਤਰ ਸਿੰਘ ਜੈਲਦਾਰ ਵੀ ਨੰਬਰਦਾਰ ਰਿਹਾ। ਅੱਛਾ ਹਾਂਜੀ। ਫਿਰ ਆਪਣਾ ਲੁਹਾਰਾਂ ਵਾਲੇ ਖੂਹ ਦਾ ਵਿਰਸਾ ਸਿੰਘ, ਫਿਰ ਸਰਦਾਰ ਜਿਹੜਾ ਹੈ ਸ਼ਰਮ ਸਿੰਘ, ਅੱਛਾ ਫਿਰ ਪਾਲਾ ਸਿੰਘ। ਪਾਲਾ ਸਿੰਘ। ਆਹ ਸਹੀ ਹੋ ਗਿਆ। ਪਾਲਾ ਸਿੰਘ ਦੇ 2 ਭਰਾ ਸਨ, ਲਾਲ ਸਿੰਘ ਤੇ ਪਾਲਾ ਸਿੰਘ। ਸਹੀ ਹੋ ਗਿਆ। ਹਾਂਜੀ। ਤੇ ਹੋਰ ਇੱਥੇ ਮਸ਼ਹੂਰ ਜਿਹੜੇ ਸਿੱਖ ਸੀ ਉਹਨਾਂ ਦਾ ਕੀ ਨਾਮ? ਸਪੂਰਨ ਸਿੰਘ, ਗੰਡਾ ਸਿੰਘ ਦਾ, ਸੌਲ ਸਿੰਘ ਨਾਮਾ, ਜੰਗੀਰ ਸਿੰਘ ਦਾ ਬਾਪ। ਅੱਛਾ ਹਾਂਜੀ। ਸਹੀ। ਇਸ ਤਰ੍ਹਾਂ ਕਰਕੇ ਕਾਲੇ ਸਨ, ਮਾਨੂ ਕਾਲਾ, ਦਲੀਬੂ ਕਾਲਾ, ਅੱਛਾ ਵਰਿਆਮਾ ਕਾਲਾ, ਚੈਨਾ ਕਾਲਾ। ਇਹ ਵੀ ਸਿੱਖ ਸਨ? ਹਾਂ ਮੀਆਂ ਕਾਲਾ, ਅੱਛਾ ਮੀਆਂ ਕਾਲਾ, ਸੁੱਚਾ। ਇਹ 14 ਭਰਾ ਸਨ। ਤੇ ਪ੍ਰੇਮ ਸਿੰਘ ਨੂੰ ਵੀ ਜਾਣਦੇ ਹੋ? ਪ੍ਰੇਮ ਸਿੰਘ ਜਿਹੜਾ ਨਾ ਉਹ ਪ੍ਰੇਮ ਸਿੰਘ ਹੋਇਆ ਇਹ ਕਾਲੋਕਿਆਂ ਦਾ ਡੇਰਾ ਇੱਕ ਅੱਛਾ ਉੱਥੇ। ਉਹ ਵੀ ਵਾਵਾ ਜ਼ਮੀਨ ਭਾਂਡੇ ਵਾਲਾ ਸੀ? ਹਾਂ ਬਿਲਕੁਲ। ਅੱਛਾ ਜੀ ਸਰ। ਇਹ ਜਿਹੜਾ ਸੀ ਪ੍ਰੇਮ ਸਿੰਘ ਇਹਨਾਂ ਦਾ ਡੇਰਾ ਸੀ? ਹਾਂਜੀ। ਸਹੀ ਹੋ ਗਿਆ। ਇਹ ਵੀ ਵਾਵਾ ਜ਼ਮੀਨਾਂ ਵਾਲੇ ਸਨ? ਹਾਂ ਜੀ ਸੂਬੇਦਾਰ। ਅੱਛਾ ਸੂਬੇਦਾਰਾਂ ਦਾ ਡੇਰਾ ਵੱਜਦਾ ਸੀ। ਸਹੀ ਹੋ ਗਿਆ। ਬਜ਼ੁਰਗੋ ਇਹਦੇ ਆਲੇ ਦੁਆਲੇ ਪਿੰਡ ਦੇ ਖੂਹ ਹੈ ਸਨ ਸਿੱਖਾਂ ਦੇ? ਹਾਂ ਜੀ ਬੜੇ। ਕੀ ਨਾਂ ਸੀ ਖੂਹਾਂ ਦੇ? ਸਪੂਰਨ ਸਿੰਘ ਦਾ ਡੇਰਾ ਖੂਹ, ਅੱਛਾ ਗੋਲਿਆਂ ਦਾ ਡੇਰਾ ਖੂਹ, ਪੁਸਰੀਆਂ ਦਾ ਡੇਰਾ ਖੂਹ, ਜੈਲਦਾਰਾਂ ਦਾ ਡੇਰਾ ਖੂਹ। ਸਹੀ ਹੋ ਗਿਆ। ਹਾਂਜੀ। ਸੱਜਣ ਮੱਖਣ ਕੇ ਨੇ 2 ਭਰਾ ਸਨ, ਉਹਨਾਂ ਦਾ ਖੂਹ। ਸਹੀ। ਦੂਲਾ ਤਾਰਾ ਸਿੰਘ ਦਾ ਉਹਦਾ ਖੂਹ, ਬਾਬਾ ਰੂੜ ਸਿੰਘ ਦਾ ਉਹਦਾ ਖੂਹ। ਸਹੀ ਹੋ ਗਿਆ। ਸਾਰੀਆਂ ਡੇਰੇ ਦੇ ਬਾਬਾ ਸੁੰਦਰ ਸਿੰਘ ਉਹਦਾ ਖੂਹ, ਲੁਹਾਰਾਂ ਡੇਰੇ ਤੇ ਬਾਬਾ ਵੀਰ ਸਿੰਘ ਉਹਦਾ ਖੂਹ। ਵਾਹ ਜੀ ਵਾਹ, ਤੁਹਾਨੂੰ ਤੇ ਪੂਰਾ ਯਾਦ ਹੈ ਹਰ ਚੀਜ਼ ਦੀ। ਅੱਛਾ ਬਜ਼ੁਰਗੋ ਜਿਹੜੇ ਇੱਥੇ ਤੁਸੀਂ ਦੱਸਿਆ ਲੰਬੜਦਾਰਾਂ ਦੇ ਵੀ ਨਾਂ ਦੱਸੇ, ਜਿਹੜਾ ਇੱਥੋਂ ਦਾ ਜ਼ੈਲਦਾਰ ਸੀ ਹਾਂਜੀ ਉਹ ਕਿੰਨੇ ਪਿੰਡਾਂ ਦੀ ਜ਼ੈਲਦਾਰੀ ਸੀ? ਜ਼ੈਲਦਾਰੀ ਉਦੋਂ 12 ਪਿੰਡਾਂ ਦੀ। 12 ਪਿੰਡਾਂ ਦੀ। ਹਾਂਜੀ। ਕੀ ਨਾਂ ਸੀ ਉਹਨਾਂ ਜ਼ੈਲਦਾਰਾਂ ਦੇ? ਜ਼ੈਲਦਾਰਾਂ ਦਾ ਨਾਂ ਜਿਹੜਾ ਇੱਥੋਂ ਦਾ ਜ਼ੈਲਦਾਰ ਸੀ ਨਾ ਕਾਲੋਕਿਆਂ ਦਾ, ਜਦੋਂ ਝਗੜੇ ਹੋਏ ਨੇ ਹਾਂਜੀ ਇਹਨਾਂ ਅਮੀਰ ਖਾਂ ਪਠਾਨ ਨੂੰ ਮਾਰਿਆ। ਅੱਛਾ ਇਹ ਜਿਹੜਾ ਅਕਬਰ ਖਾਂ ਦਾ ਬਾਪ ਸੀ 47 ਤੋਂ ਪਹਿਲੇ? ਪਹਿਲੇ ਕਿਰੇ। ਅੱਛਾ ਇੱਥੇ ਦੁਸ਼ਮਣੀ ਵੀ ਪਈ ਸੀ ਇਹਨਾਂ ਨਾ ਬਾਜੀ ਦੁਸ਼ਮਣੀ ਤੋਂ ਮੁਰਾਦ ਇਹ ਵੀ ਜ਼ੈਲਦਾਰੀ ਤੋਂ ਝਗੜਾ ਹੋਇਆ ਸੀ। ਅੱਛਾ ਉਹਦੀ ਵੀ ਸਾਨੂੰ ਕਹਾਣੀ ਦੱਸੋ, ਕੀ ਮਸਲਾ ਹੋਇਆ? ਜ਼ੈਲਦਾਰੀ ਤੋਂ ਝਗੜਾ ਇਹ ਹੋਇਆ ਸੀ ਵੀ ਮਿਰਜ਼ੇ ਦਾ ਜਿਹੜੇ ਨੇ ਸਿੱਖ ਉਹਨਾਂ ਨੂੰ ਇਸ ਜ਼ੈਲਦਾਰੀ ਦਵਾਈ ਸੀ ਅਮੀਰ ਸਿੰਘ ਨੇ। ਅੱਛਾ ਅਮੀਰ ਖਾਂ ਨੇ, ਪਠਾਨ ਨੇ। ਅੱਛਾ ਇਹਦਾ ਹਾਕਮਾਂ 'ਚ ਬੜਾ ਢਿੱਡ ਸੀ। ਅੱਛਾ ਇਹ ਉਹਨਾਂ ਨੂੰ ਦਵਾ ਦਿੱਤੀ ਮਿਰਜ਼ੇ ਵਾਲਿਆਂ ਨੂੰ। ਮਿਰਜ਼ੇ ਵਾਲਿਆਂ ਕੋਲ ਫਿਰ ਭਾਰ ਨਹੀਂ ਚੁੱਕਿਆ ਗਿਆ। ਅੱਛਾ ਜ਼ੈਲਦਾਰੀ ਸੀ ਅਸੀਂ ਕਾਲੋਕਿਆਂ ਦੀ। ਅੱਛਾ ਅੱਛਾ ਇਸ ਵਜ੍ਹਾ ਤੋਂ ਇਹ ਫਿਰ ਉੱਠਿਆ। ਬੂੜ ਸਿੰਘ ਸੀ ਉਹਦਾ ਨਾਮ, ਵੀਰ ਸਿੰਘ ਦਾ ਚਾਚਾ। ਅੱਛਾ ਉਹਨੇ ਜਨਾਬ ਹੀ ਉੱਠਿਆ, ਉਸ ਭਾਗੂ ਕਸ਼ਮੀਰੀ ਨੂੰ ਨਾਲ ਗੰਢਿਆ। ਅੱਛਾ ਉਹਦਾ ਅਮੀਰ ਖਾਨ ਦਾ ਉਹ ਸੱਜਣ ਸੀ, ਉਹਦੇ ਤੋਂ ਬਿਨਾ ਉਹ ਕਾਬੂ ਨਹੀਂ ਸੀ ਆਉਂਦਾ। ਸਹੀ। ਫਿਰ ਰਾਤ ਫਿਰ ਉੱਠੇ ਨੇ ਜਾ ਕੇ ਇਹਨਾਂ ਜਨਾਬ ਮੇਰੀ ਤੇ ਚਬਾਰੇ ਦੇ ਹਾਂਜੀ ਜਾ ਕੇ ਤੇ ਛੁਰਾ ਫੇਰਿਆ। ਕਿਹਨੂੰ? ਅਮੀਰ ਖਾਨ ਨੂੰ। ਅੱਛਾ ਮਾਰ ਦਿੱਤਾ? ਮਾਰ ਦਿੱਤਾ ਜ਼ੈਲਦਾਰੀ ਦੇ ਪਿੱਛੇ ਹੀ? ਹਾਂਜੀ ਅੱਛਾ ਜ਼ੈਲਦਾਰੀ ਦੇ ਪਿੱਛੇ। ਹਾਂਜੀ। ਅਮੀਰ ਖਾਨ ਜਿਹੜਾ ਇਹ ਪਿੱਛੋਂ ਜਨਾਬ ਮੇਰੀ ਚੈਚਨੀਆ ਬੁਖਾਰੇ ਦੇ ਨੇ। ਅੱਛਾ ਇਹ ਪਠਾਨ ਜਿਹੜੇ ਨੇ ਕਿਸੇ ਵਕਤ ਦੇ ਵਿੱਚ ਆਏ ਨੇ, ਸ਼ੇਰ ਸ਼ਾਹ ਸੂਰੀ ਦੇ ਵਕਤ ਤੋਂ ਵੀ ਪਹਿਲੇ। ਅੱਛਾ ਹਾਂਜੀ। ਇਹ ਕਾਬਲ ਚੋਂ ਆਏ ਨੇ, ਚੈਚਨੀਆ ਬੁਖਾਰੇ ਚੋਂ। ਅੱਛਾ ਚੰਗੇਰ ਖਾਂ, ਹਲਾਕੂ ਖਾਂ, ਹਾਂਜੀ ਇਹ ਉਸ ਦੌਰ ਦੇ ਨੇ। ਅੱਛਾ ਮੰਗੋਲਾਂ ਦੇ ਦੌਰ ਦੇ? ਉਹ ਲੜੀ ਦੇ ਵਿੱਚੋਂ। ਅੱਛਾ ਜਿਹੜੇ ਮੁਸਲਮਾਨ ਹੋਏ ਸਨ। ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗੋ ਜਦੋਂ ਇਹਨਾਂ ਨੂੰ ਮਾਰ ਦਿੱਤਾ ਹਾਂਜੀ ਫਿਰ ਇਹਨਾਂ ਦੀ ਦੁਸ਼ਮਣੀ ਆਪਸ 'ਚ ਵਧੀ ਕਿ? ਫਿਰ ਜਿਸ ਨੇ ਮਾਰ ਦਿੱਤਾ ਫਿਰ ਦੁਸ਼ਮਣੀ ਆਈ ਵੀ ਜ਼ੈਲਦਾਰੀ ਜਿਹੜੀ ਸੀ ਉਹ ਲੈ ਲਈ। ਅੱਛਾ ਇਹਨਾਂ ਨੇ ਲੈ ਲਈ? ਹਾਂ। ਤੇ ਉਹਨਾਂ ਨੇ ਕੋਈ ਬਦਲਾ ਸ਼ਦਲਾ ਲਿਆ ਇਹਨਾਂ ਕੋਲੋਂ? ਉਹਨਾਂ ਬਦਲਾ ਫਿਰ ਲਿਆ ਕਸ਼ਮੀਰੀ ਕੋਲ। ਕਸ਼ਮੀਰੀ ਨੂੰ ਕੀ ਕੀਤਾ? ਕਸ਼ਮੀਰੀ ਦਾ ਪੁੱਤਰ ਜਿਹੜਾ ਸੀ ਨਾ ਹਾਂਜੀ ਉਸ ਵੇਲੇ ਜਨਾਬ ਮੇਰੀ ਮਾੜੀ ਪਿੰਡਰਾਂ ਲਈ ਉਸ ਟੁਕਣਾ ਸੀ ਜਾ ਕੇ। ਅੱਛਾ ਉਹ ਪਰੀ ਦੇ ਕੰਜਰੀ ਲਾਈ ਖਾੜੇ ਦੇ ਵਿੱਚ ਆ ਬਾਰ ਅੱਛਾ ਬਾਰ। ਹਾਂਜੀ ਰਾਤ ਫਿਰ ਉਹਨਾਂ ਉਹ ਪੁੱਤਰ ਮਾਰਿਆ ਉਹਦਾ ਖਾਰੇ ਦੇ ਵਿੱਚ ਹੀ? ਖਾੜੇ ਮਤਲਬ ਸਿਰੇ ਵੱਜੇ। ਅੱਛਾ ਹਾਂ ਇਹ ਪਠਾਨਾਂ ਨੇ? ਫਲਾਣਾ ਨੇ।
ਉਹਨੇ ਕਿਹਾ ਯਾਰੀ ਗਰਦਾਰੀ ਕੀਤੀ ਤੇ। ਹਾਂ ਇਹ ਭਾਗੂ ਕਸ਼ਮੀਰੀ ਦਾ ਪੁੱਤਰ ਮਾਰਿਆ। ਅੱਛਾ ਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਜਿਹੜੇ ਆਲੇ ਦੁਆਲੇ ਨੇੜੇ ਸਿੱਖ ਸਨ, ਹਾਂਜੀ ਉਹ ਕਿਹੜੇ ਕਿਹੜੇ ਘਰ ਸਨ ਤੁਹਾਡੇ ਘਰਾਂ ਦੇ ਅਬਾ ਨਾਲ? ਜੀ ਅਸੀਂ ਇਸ ਪੱਤੀ ਦੇ ਵਿੱਚ ਨਹੀਂ ਨੇ ਕਾਲਿਆਂ ਦੀ ਚ ਅੱਛਾ। ਪੱਤੀਆਂ 4-5 ਨੇ। ਹੂੰ। ਨਾਵਿਆਂ ਦੀ ਪੱਤੀ, ਹਾਂਜੀ। ਨਾਵੇਂ ਜਿਹੜੇ ਸਨ ਜ਼ਮੀਨ ਭੋਏ ਭਾਂਡੇ ਵਾਲੇ ਬਹੁਤ ਬਹੁਤ ਜ਼ਬਰ ਸਨ। ਅੱਛਾ। ਹਾਂਜੀ ਹੂੰ। ਜਿਹੜੇ ਨਾਵੇਂ ਸਨ। ਸਹੀ। ਫਿਰ ਇਹ ਜਿਹੜੇ ਕਾਲੇ ਸਨ, ਹਾਂਜੀ। ਇਹਨਾਂ ਦੀ ਜ਼ਮੀਨ ਥੋੜੀ ਸੀ, ਅੱਛਾ। ਇਹ ਝਗੜੇ ਫਸਾਦ ਨੂੰ ਵੱਧ ਸਨ। ਅੱਛਾ। ਗੱਲ ਸਮਝੇ? ਲੜਾਕੇ ਸਨ। ਲੜਾਕੇ ਡਾਕੂ ਪੂਰਾ ਪਰਾਂ ਅਰਸ਼ ਚੋਂ ਖੁੰਝ ਲੈਣੀ ਹੈ। ਅੱਛਾ। ਹਾਂਜੀ ਇੱਕ ਇਹਨਾਂ ਦੇ ਵਿੱਚੋਂ ਜਨਾਬ ਮੇਰੀ ਹੋਇਆ ਹੈ ਨਿਸ਼ਾਨ ਸਿੰਘ, ਹੂੰ। ਉਹ ਫਿਰ ਮੁਸਲਮਾਨ ਹੋ ਗਿਆ। ਅੱਛਾ। ਉਸ ਇਬਨ ਵਾਲੀ ਇੱਕ ਪਿੰਡ ਇੱਧਰ ਕੁਦਨ ਵਾਲੇ ਤੋਂ ਅੱਗੇ, ਅੱਛਾ। ਉੱਥੇ ਜਾ ਕੇ ਡਾਕਾ ਮਾਰਿਆ, ਖੱਤਰੀ ਦੀ ਪੇਟੀ ਜਿਹੜੀ ਹੈ ਚੁੱਕ ਕੇ ਲੈ ਦੀ ਡਾਸ਼ੀ ਤੇ ਰੱਖ ਕੇ ਅੱਛਾ। ਚੋਰਾਂ ਦੇ ਨਾਲ। ਹੂੰ। ਉਹ ਫਿਰ ਉਹਨੇ ਆਣ ਕੇ ਦਿੱਤੀ ਨਹੀਂ, ਅੱਛਾ। ਉਹ ਫਿਰ ਇੱਥੇ ਦੱਬ ਛੱਡੀ। ਮਗਰੋਂ ਫਿਰ ਨਹਿਰ ਆ ਗਈ। ਹੂੰ। ਇਹ ਪੁਰਾਣੀਆਂ ਤਵਾਰੀਖਾਂ ਤੈਨੂੰ ਦੱਸਣਾ। ਅੱਛਾ। ਹਾਂਜੀ ਉਹ ਫਿਰ ਪੇਟੀ ਜਿਹੜੀ ਇੱਥੇ ਦੇ ਮੁਸਲਮਾਨਾਂ ਨੇ ਪੱਟੀ। ਅੱਛਾ, ਤੇ ਉਹ ਆਪ ਨਹੀਂ ਉਹਨੇ ਪੱਟੀ? ਆਪ ਪੱਟੀ ਕਾਦੀ ਫਿਰ ਉਹ ਜੇਲ੍ਹ 'ਚ ਬਾਦ ਮਤਲਬ ਉਹ ਕੁਦਨ ਵਾਲੇ ਜੇਲ੍ਹ 'ਚ ਕੈਦ ਹੋ ਗਿਆ, ਸਜ਼ਾ ਹੋ ਅੱਛਾ, ਗਈ, ਫੜਿਆ ਗਿਆ ਸੀ। ਫੜਿਆ ਗਿਆ। ਹੂੰ। ਮਾਲ ਨਹੀਂ ਦਿੱਤਾ, ਅੱਛਾ। ਉਹਦੇ ਵਿੱਚ 7 ਸਾਲ ਵੱਜ ਗਿਆ। ਉਹ ਹੂੰ। ਅੰਦਰ ਉਸ ਫਿਰ ਕਲਮਾ ਪੜ ਲਿਆ, ਅੱਛਾ, ਮੁਸਲਮਾਨ ਹੋ ਗਿਆ। ਮੁਸਲਮਾਨ ਹੋ ਗਿਆ। ਉਸ ਫਿਰ ਅਜ਼ਾਨਾਂ ਦਵਾਈਆਂ ਨੇ, ਅੱਛਾ। ਉਸ ਫਿਰ ਗਾਈ ਕਰਾਈਆਂ ਨੇ। ਅੱਛਾ। ਉਹ ਫਿਰ ਐਡਾ ਕੋਈ ਸ਼ਾਹ ਜ਼ੋਰ ਹੋਇਆ ਹੈ। ਅੱਛਾ, ਇਸ ਪਿੰਡ ਦੇ ਵਿੱਚ ਮੁਸਲਮਾਨਾਂ ਨਾਲ ਕਿਵੇਂ ਦਾ ਵਰਤਾਓ ਹੁੰਦਾ ਸੀ ਸਿੱਖਾਂ ਦਾ ਉਦੋਂ? ਪਹਿਲੇ ਬਹੁਤ ਅੱਛਾ ਵਰਤਾਓ ਸੀ, ਇਹਦੇ ਆਕਸ਼ਨ ਨੇ ਹੂੰ। ਕੋਈ ਕਿਸੇ ਗੱਲ ਤੋਂ ਮਮਾਨਤ ਨਹੀਂ ਸੀ ਕਰਦਾ। ਹੂੰ। ਆਪਾਂ ਆਪਣੇ ਦੀਨ ਦੇ ਵਿੱਚ ਨਾ ਹਾਂਜੀ। ਉਹਨਾਂ ਕੋਈ ਕਦੀ ਨਹੀਂ ਸੀ ਹਰਕਤ ਕੀਤੀ। ਸਹੀ। ਅੱਛਾ ਪਹਿਲੇ ਉਦੋਂ ਪਹਿਲੇ ਹਾਂਜੀ। ਕੋਈ ਥੋੜਾ ਜਿਹਾ ਤੰਗ ਕਰਦੇ ਸਾਂ ਅਜ਼ਾਨ ਤੋਂ, ਅੱਛਾ। ਫਿਰ ਜਿਸ ਵੇਲੇ ਨਿਸ਼ਾਨ ਸਿੰਘ ਫਿਰ ਕੋਈ ਕਹਾਣੀ ਨਹੀਂ ਹੋਈ। ਅੱਛਾ। ਇੱਕ ਮਸਜਿਦ ਸੀ, ਹੁਣ ਇਸ ਵੇਲੇ 17 ਨੇ। ਇਸ ਪਿੰਡ ਦੇ ਵਿੱਚ ਹਾਂਜੀ 17 ਮਸਜਿਦਾਂ? ਹਾਂਜੀ। ਵਾਹ ਜੀ ਵਾਹ। ਤੇ ਗੁਰਦੁਆਰੇ ਕਿੰਨੇ ਸੀ ਉਦੋਂ? ਗੁਰਦੁਆਰੇ 2 ਪਿੰਡ 'ਚ, ਹੂੰ। ਲਾਮ ਡੇਰਿਆਂ ਦੇ ਵੀ 2-3 ਹੀ ਸਨ। ਅੱਛਾ। ਹਾਂਜੀ ਤੇ ਹਿੰਦੂਆਂ ਦੇ ਇੱਥੇ ਮੰਦਿਰ ਵੀ ਹੈ ਸਨ? ਹਾਂਜੀ ਹੈਗਾ ਸੀ। ਉਹ ਹਿੰਦੂਆਂ ਦੇ ਵਿੱਚ ਮਸ਼ਹੂਰ ਕਿਹੜੇ ਕਿਹੜੇ ਬੰਦੇ ਸਨ? ਹਿੰਦੂਆਂ ਦੇ ਵਿੱਚ ਜੀ ਭਗਵਾਨ ਸ਼ਾਹ, ਅੱਛਾ। ਲਖਮੀ ਸ਼ਾਹ। ਇਹਨਾਂ ਦੀ ਜ਼ਮੀਨਾਂ ਹੈ ਸਨ? ਹਾਂ ਇਹ ਜਿਹੜੇ ਭਗਵਾਨ ਸ਼ਾਹ ਕੇ ਸਨ ਨਾ, ਦੇਵੀ ਦਿੱਤੇ ਮਰਵਾਏ ਦੇ ਪੁੱਤਰ, ਅੱਛਾ। 5 ਸਨ। ਹੂੰ। 12-12 ਮਰਬੇ ਦੇ ਮਾਲਕ ਸਨ। ਅੱਛਾ। 60 ਮਰਬੇ ਦੀ ਇਹਨਾਂ ਜ਼ਮੀਨ ਸੀ। ਤੇ ਜਿਹੜਾ ਜ਼ੈਲਦਾਰ ਸੀ ਇਹਦੀ ਕਿੰਨੀ ਜ਼ਮੀਨ ਸੀ? ਜ਼ੈਲਦਾਰ ਦੀ ਉਹ ਡੇਰਾ ਤੁਹਾਡੇ ਨਾਰਲਾ ਸੀ ਨਾ, ਇਹਦੀ ਜ਼ਮੀਨ 4-5 ਮਰਬੇ ਸੀ। ਅੱਛਾ। ਸਪੂਰਨ ਸਿੰਘ ਦੀ 8 ਮਰਬੇ, ਸਹੀ। ਸੌਰ ਸਿੰਘ ਨਾਮੇ ਦੀ 8 ਮਰਬੇ 18 ਮਰਬੇ, ਅੱਛਾ। ਭੋਲਾ ਸਿੰਘ ਦੇ 5 ਮਰਬੇ। ਵਾਹ ਜੀ ਵਾਹ। ਹਾਂਜੀ ਇਹਦਾ ਮਤਲਬ ਬੜਾ ਪਿੰਡ ਦੇ ਹੋ ਜ਼ਮੀਨ। ਗਿਆ, ਬਹੁਤ ਜ਼ਮੀਨ ਹੈ। ਹੂੰ। ਸਾਰੇ ਤੇਰੇ ਜ਼ਿਲ੍ਹੇ ਦੇ ਵਿੱਚੋਂ, ਹਾਂਜੀ। ਨਾ ਕੁਦਨਾ ਵਾਲੇ ਚੋਂ ਨਾ ਸ਼ਿਵਪੁਰੇ ਚੋਂ, ਹਾਂਜੀ। ਇਹਨੇ ਜ਼ਮੀਨ ਕਿਸੇ ਦੀ ਨਹੀਂ। ਸਹੀ ਹੋ ਗਿਆ। ਜਦੋਂ 47 ਤੋਂ ਪਹਿਲੇ ਇਹਨੂੰ ਕਿਹੜਾ ਗੁਜਰਾਂ ਵਾਲਾ ਜ਼ਿਲ੍ਹਾ ਲੱਗਦਾ ਸੀ? ਨਾ ਹੂੰ। ਸ਼ਿਵਪੁਰਾ 22 ਚ ਬਣਿਆ ਹੈ। ਅੱਛਾ। ਹਾਂਜੀ ਨਹੀਂ, ਸ਼ੇਖੂਪੁਰਾ ਤੇ 47 ਤੋਂ ਬਾਅਦ ਨਹੀਂ ਜ਼ਿਲ੍ਹਾ ਬਾਬਾ ਜੀ ਕਿੱਥੋਂ 22 ਚ ਮੈਂ ਨਾ ਪਿਆ। ਅੱਛਾ, 1922 ਚ? ਹਾਂ ਅੱਛਾ, ਉਦੋਂ ਦਾ ਹੀ ਇਹ ਹੀ ਜ਼ਿਲ੍ਹਾ ਹੈ। ਹਾਂ ਜੀ। ਸਹੀ ਹੋ ਗਿਆ। ਪਹਿਲੇ ਕੁਦਰਾਂ ਵਾਲਾ ਜ਼ਿਲ੍ਹਾ ਸੀ, ਤਹਿਸੀਲ ਖਾਨਗਾ ਹੂੰ। ਡੋਗਰਾ ਹੂੰ। ਸਾਡੀ। ਸਹੀ। ਹਾਂ ਠੀਕ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਥੋੜਾ ਜਿਹਾ ਇਹ ਦੱਸੋ, 47 ਦੀ ਜਦੋਂ ਵੰਡ ਹੋਈ ਹੈ, ਹਾਂਜੀ ਇੰਨੇ ਨੇ ਭਾਰੇ ਸਿੱਖ ਸੀ ਇੱਥੋਂ, ਹਾਂਜੀ। ਉਹਨਾਂ ਨੇ ਕਿੱਦਾਂ ਆਪਣੇ ਪਿੰਡ ਛੱਡੇ ਆ? ਉਹਨਾਂ ਨੇ ਬਸ ਆਪਣੇ ਮਜ਼ਹਬ ਦੇ ਸਿਰ ਤੇ, ਹੂੰ। ਦੀਨ ਜਿਹੜਾ ਹੈ ਦੀਨ ਹੀ ਹੈ, ਅੱਛਾ। ਤੇ ਬਹੁਤ ਆਵਾਜ਼ਾਰੀਆਂ ਨਾਲ ਗਏ ਨੇ। ਹੂੰ। ਕਿਸ ਤੋਂ? ਪਰ ਉਹਨਾਂ ਨੂੰ ਸਹੂਲਤਾਂ ਵੀ ਬੜੀਆਂ ਰਹੀਆਂ ਨੇ। ਅੱਛਾ। ਸਹੂਲਤਾਂ ਤੋਂ ਮਰਾਦ ਇਹ ਵੀ ਇਹ ਫਰੂਕਾਬਾਦ ਜਿਹੜਾ ਹੁਣ ਆਂਦੇ ਜੀ ਹਾਂਜੀ। ਚੂੜਕਾਣੇ ਨੂੰ ਆਖਿਆ ਗਿਆ। ਅੱਛਾ। ਇਹ ਸਟੇਸ਼ਨ ਦੇ ਉੱਤੇ ਜਨਾਬ ਮੇਰੀ ਰਾਤ ਨੂੰ ਰੋਜ਼ ਸਮਾਨ ਹਰ ਸ਼ੈ ਜਿਹਨੇ ਉਹਨਾਂ ਨੂੰ ਪਹੁੰਚਦੀ ਸੀ। ਜਦੋਂ ਇੱਥੋਂ ਗਏ ਨੇ ਪਹਿਲੇ ਦਿਨ, ਹਾਂ ਇੱਥੇ ਕੋਈ ਆਲੇ ਦੁਆਲੇ ਦੇ ਮੁਸਲਮਾਨਾਂ ਨੇ ਹਮਲੇ ਤੇ ਨਹੀਂ ਕੀਤੇ? ਨਹੀਂ ਕੋਈ ਹਮਲਾ ਨਹੀਂ ਹੋਇਆ ਜਾਂ ਜਿਹੜੀ ਆਪਸ 'ਚ ਲੜਾਈ ਜਾਂ ਦੁਸ਼ਮਣੀ ਸੀ ਉਹਦਾ ਤਾਂ ਨਹੀਂ ਕੰਮ? ਇੱਥੇ, ਕੋਈ ਨਹੀਂ ਹੋਇਆ। ਹੂੰ। ਨਾ ਕੋਈ ਨਹੀਂ ਹੋਇਆ। ਸਹੀ ਸਲਾਮਤ ਗਏ ਨੇ? ਸਹੀ ਸਲਾਮਤ ਗਏ ਨੇ। ਮੁਸਲਮਾਨਾਂ ਨੇ ਹੂੰ। ਖੱਤਰੀਆਂ ਦਾ ਇੱਕ ਬੰਦਾ ਮਾਰਿਆ ਹੈ। ਮੁਸਲਮਾਨਾਂ ਨੇ? ਹਾਂਜੀ ਉਹ ਕਿਹੜਾ ਖਤਰੀ ਸੀ? ਉਹ ਖੱਤਰੀ ਸੀ ਜਨਾਬ ਮੇਰੀ ਭਗਵਾਨ ਸ਼ਾਹ ਦਾ ਪੋਤਰਾ ਸੀ। ਉਹ ਅੱਛਾ। ਉਹ ਘੋੜੇ ਚੜ੍ਹ ਕੇ ਮਾਲ ਲੈ ਕੇ ਲਗਾ ਜਾਂਦਾ ਸੀ। ਹੂੰ। ਉਧਰ ਫਿਰ ਇਹ ਮਾਦਰ ਜਿਹੜੇ ਨਾ ਹਾਂਜੀ। ਇਹ ਆ ਰਹੇ ਸਨ, ਅੱਛਾ। ਉਹਨਾਂ ਦਾ ਰਾਜ ਟਕਰਾਅ ਹੋ ਗਿਆ, ਉਹਨਾਂ ਨੂੰ ਮਾਰ ਦਿੱਤਾ। ਅੱਛਾ, ਪਿੰਡੋਂ ਚਲੇ ਗਏ ਸੀ ਉਦੋਂ? ਪਿੰਡੋਂ ਚਲੇ ਗਏ ਸਨ। ਤੇ ਰੋਜ਼ ਵਾਲੇ ਨਾ ਫਰੂਕਾਬਾਦ ਚੂੜਕਾਣੇ ਜਾ ਕੇ ਨਾ, ਹਾਂਜੀ। ਤੇ ਇੱਥੋਂ ਦਾਣੇ ਟੁਰ ਜਾਣੇ, ਦੁੱਧ ਟੁਰ ਜਾਣਾ, ਅੱਛਾ। ਘੋੜੀਆਂ ਤੇ ਰਾਤ ਨੂੰ ਆ ਜਾਣਾ। ਤੁਸੀਂ ਲੋਕ ਮਦਦ ਕਰਦੇ ਰਹੇ ਉਹਨਾਂ ਦੀ? ਮਦਦ ਇਹ ਕਰਦੇ ਰਹੇ ਆ ਬਈ, ਜਿੰਨਾ ਜੋਗੇ ਵੀ ਹੋਏ ਆ, ਉਹਨਾਂ ਦਾ ਸਮਾਨ ਦਿੰਦੇ ਰਹੇ? ਸਮਾਨ ਪਹੁੰਚਾਉਂਦੇ ਰਹੇ ਆ, ਬੜੀ ਗੱਲ ਹੈ। ਦਾਣੇ ਦੁੱਧ ਹਰ ਚੀਜ਼। ਫਿਰ ਹਰ ਚੀਜ਼ ਉਹ ਜਿਹੜੀ ਉਹ ਛੱਡ ਕੇ ਟੁਰ ਗਏ ਨੇ। ਅੱਛਾ ਬਾਬੇ, ਉਹ ਘਰਾਂ ਨੂੰ ਤਾਲੇ ਮਾਰ ਕੇ ਗਏ ਸਨ ਕਿ ਉਂਝ? ਕੋਈ ਤਾਲਾ ਨਹੀਂ ਲੱਗਾ, ਹਾਂ। ਕਿਸੇ ਨੂੰ ਨਹੀਂ ਤਾਲਾ ਲੱਗਾ। ਕੱਚੇ ਮਕਾਨ ਹੁੰਦੇ ਸੀ ਕਿ ਪੱਕੇ? ਨਾ ਜੀ ਪੱਕੇ ਸਾਰਿਆਂ ਦੇ? ਸਾਰਿਆਂ ਦੀ।
ਖੱਤਰੀਆਂ ਦੇ ਵੀ ਪੱਕੇ। ਖੱਤਰੀਆਂ ਦੇ ਤੇ ਬਹੁਤੇ ਪੱਕੇ ਕਿ ਹੂੰ ਉਹ ਜਿਹੜੀ ਹੁਣ ਕੋਠੀ ਹੈ ਹਾਂਜੀ 140 ਚਗਾਠ ਹੈ ਉਹਨੂੰ। ਅੱਛਾ ਹਾਂਜੀ ਉਹ ਕਿਹਦੀ ਸੀ ਕੋਠੀ? ਇਹ ਭਗਵਾਨ ਸ਼ਾਹ ਦੀ ਜੀ। ਅੱਛਾ ਭਗਵਾਨ ਸ਼ਾਹ ਦੀ। ਹਾਂਜੀ ਵੱਡਾ ਪੁੱਤਰ ਦੇਵੀ ਦਿੱਤੇ ਮਰਵਾਏ ਦਾ ਭਗਵਾਨ ਸ਼ਾਹ, ਅੱਛਾ ਗੋਗਲ ਸ਼ਾਹ, ਹੂੰ ਰੱਖੇ ਸ਼ਾਹ, ਪਿਆਰੇ ਸ਼ਾਹ, ਸਹੀ। ਜਿਉਣ ਸ਼ਾਹ, ਇਹ ਅੱਛਾ, 5 ਪੁੱਤਰ ਸਨ। ਇਹ ਤੇ 5 ਪੁੱਤਰ ਸਨ। ਹਾਂ ਅੱਛਾ ਬਜ਼ੁਰਗੋ, ਇਹ ਜਿਹੜੇ ਖੱਤਰੀਆਂ ਕੋ ਤੇ ਉਦੋਂ ਸੋਨਾ ਵੀ ਚੰਗਾ ਸੀ, ਦੂਸਰਾ ਪੈਸਾ ਵੀ ਚੰਗਾ ਹਾਂ ਸੀ। ਬੜਾ। ਇਹ ਲੋਕ ਆਪਣਾ ਪੈਸਾ ਇੱਥੇ ਦੱਬ ਕੇ ਗਏ ਨੇ ਜਾਂ ਲੈ ਗਏ ਨੇ ਨਾਲ? ਸਾਡੇ ਪਿੰਡ ਆਣਾ ਨਹੀਂ ਕਿਸੇ ਨੂੰ ਲੱਭਾ, ਇੱਥੇ ਦੇ ਜਿਹੜੇ ਬਾਹਰ ਆਮ ਤੇ ਬਾਅਦ ਤੇ ਲੈ ਗਏ ਨੇ। ਅੱਛਾ ਲੈ ਕੇ ਗਏ ਨੇ? ਹਾਂ ਜਦੋਂ ਇੱਥੇ ਚੂੜਕਾਣੇ ਗਏ ਨੇ, ਇੱਥੇ ਕਿੰਨੇ ਦਿਨ ਬੈਠੇ ਰਹੇ ਨੇ? ਇੱਥੇ ਹਾਂਜੀ ਪੂਰਾ ਮਹੀਨਾ ਸਭਾ। ਅੱਛਾ ਹਾਂ ਉਸ ਤੋਂ ਬਾਅਦ ਉਸਦਾ ਸਹੀ ਸਲਾਮਤ ਗਏ ਨੇ ਇੰਡੀਆ? ਹਾਂ ਇੰਡੀਆ ਗਏ ਨੇ ਗੱਡੀ ਦੇ। ਇੱਕ ਘਰ ਸੀ ਉਹਦਾ ਮਾਲ ਵੀ ਗਿਆ ਹੈ। ਉਹ ਕਿਹੜਾ ਘਰ ਸੀ? ਉਹ ਘਰ ਸੀ ਪਾਲਾ ਸਿੰਘ, ਅੱਛਾ ਉਹਦਾ ਮਾਲ ਗਿਆ ਹੈ। ਸਾਰਾ ਟਰੱਕ ਭਰ ਕੇ? ਹਾਂ ਟਰੱਕ ਨਹੀਂ ਜੀ, ਪੈਦਲ ਬਾਰਡਰ ਲੰਘੇ ਨੇ। ਅੱਛਾ ਉਦੋਂ ਟਰੱਕ ਕਿੱਥੇ ਸਨ। ਸਹੀ ਸਹੀ ਸਹੀ। ਹਾਂ ਤੇ ਕੋਈ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ ਇਹ ਲੋਕ ਜਦੋਂ ਇੱਥੋਂ ਚਲੇ ਗਏ, ਹੂੰ। ਇੱਥੇ ਫਿਰ ਕਿਹੜੇ ਲੋਕ ਆ ਕੇ ਬਾਅਦ ਹੋਏ? ਇੱਥੇ ਆਣ ਕੇ ਬਾਅਦ ਹੋਏ ਨੇ ਜੀ ਡੋਗਰ ਨੇ, ਹੂੰ ਗੁੱਜਰ ਨੇ, ਹੂੰ ਰਾਜਪੂਤ ਨੇ। ਅੱਛਾ ਕੋਈ ਅੰਮ੍ਰਿਤਸਰ ਦਾ ਹੈ, ਕੋਈ ਗੁਰਦਾਸਪੁਰ ਦਾ ਹੈ, ਕੋਈ ਹੁਸ਼ਿਆਰਪੁਰ ਦਾ ਹੈ। ਸਹੀ ਹਾਂਜੀ ਹਾਂਜੀ ਕੋਈ ਜਨਾਬ ਇਹਨੇ ਲੁਧਿਆਣੇ ਦੇ ਨੇ, ਅੱਛਾ ਤੇ ਦੂਜੀ ਇਹ ਵੀ ਅੰਮ੍ਰਿਤਸਰ ਬਹੁਤਾ ਹੈ। ਅੰਮ੍ਰਿਤਸਰ ਇੱਥੇ ਜ਼ਿਆਦਾ ਹੈ? ਹਾਂਜੀ ਸਹੀ ਹੋ ਗਿਆ। ਰਾਈ ਬਲਾਦਰੀ ਅੰਮ੍ਰਿਤਸਰ ਦੀ ਬੜੀ ਹੈ, ਹੂੰ ਅਵਾਨ ਬਲਾਦਰੀ ਹੈ। ਸਹੀ। ਅੱਛਾ ਜਿਹੜੇ ਫਿਰੋਜ਼ਪੁਰ ਦੇ ਨੇ ਉਹ ਗੁੱਜਰ ਨੇ। ਹੂੰ ਇਸ ਤਰ੍ਹਾਂ ਕਰਕੇ ਮੁਖਤਲਿਫ ਦੀਆਂ ਜਿਹੜੀਆਂ ਕੌਮਾਂ ਨੇ ਨਾ, ਅੱਛਾ ਉਹ ਆਣ ਕੇ ਇੱਥੇ ਆਬਾਦ ਹੋਈਆਂ ਨੇ। ਜ਼ਮੀਨਾਂ ਘੱਟ, ਜ਼ਮੀਨਾਂ ਘੱਟ ਸੀ ਉਹਨਾਂ ਦੀਆਂ? ਘੱਟ ਤੋਂ ਮਰਾਦ ਇਹ ਵੇ ਵੀ ਕੋਈ ਬੰਦਾ ਮਾਲਕ ਹੈ ਜਿਹਦੀ 8 ਮਰਬੇ ਦੇ, ਅੱਛਾ ਵੱਡੇ ਤੋਂ ਵੱਡਾ ਮਾਲਕ। ਜਿਹੜੀ ਇਹ ਜ਼ਮੀਨ ਸੀ ਇਹਦੀ ਜ਼ੈਲਦਾਰ ਦੀ, ਇਹ ਕਿਹਨੂੰ ਪਈ ਹੈ? ਇਹ ਜ਼ੈਲਦਾਰਾਂ ਦੀ ਜਿਹੜੀ ਜ਼ਮੀਨ ਹੈ, ਇੱਕ ਸ਼ੇਖ ਸਨ ਹੂੰ ਇਹ ਲਾਹੌਰ ਦੇ, ਅੱਛਾ ਉਹਨਾਂ ਨੂੰ ਇੱਥੇ ਮਿਲੇ ਪਏ ਨੇ, ਉਹਨਾਂ ਨੂੰ 28 ਮਰਬੇ। ਅੱਛਾ ਇੱਕ ਗੱਗੋਮਾਲ ਡੇਰਾ ਇੱਥੇ ਕੰਘਾਂ ਦਾ, ਅੱਛਾ ਉਹ ਵੀ ਇਹਨਾਂ ਸਾਡੇ ਪਿੰਡ ਦੇ ਖੱਤਰੀਆਂ ਦਾ ਹੀ ਸੀ। ਹੂੰ ਭਗਵਾਨ ਸ਼ਾਹ ਦੀ ਜ਼ਮੀਨ ਸੀ ਉੱਥੇ। ਅੱਛਾ ਇਹਨਾਂ ਨੂੰ ਉੱਥੇ ਵੀ ਪਈ ਹੈ ਗੱਗੋਮਾਲ ਵੀ, ਮਤਲਬ ਅੱਛਾ 60 ਮਰਬੇ ਦੇ ਮਾਲਕ ਨੇ ਉਹ। ਸਹੀ ਹੋ ਗਿਆ। ਉਹ ਵੀ ਸ਼ੇਖ ਜਿਹੜੇ ਸਨ। ਤੇ ਜਿਹੜੇ ਖੱਤਰੀਆਂ ਦੀ ਜ਼ਮੀਨ ਸੀ ਹਾਂ ਉਹ ਕਿਹਨਾਂ ਨੂੰ ਪਈ? ਪਿੰਡ ਦਿਆਂ ਨੂੰ ਪਏਗੀ? ਪਿੰਡ ਦੀਆਂ ਮੁਖਤਲਿਫ ਉਹਨਾਂ ਨੂੰ ਬਹੁਤੀ ਉਹਨਾਂ ਨੂੰ ਪਈ ਹੈ ਸਹੀ ਹੋ ਗਿਆ। ਸ਼ੇਖਾਂ ਨੂੰ। ਅੱਛਾ, ਉਹਨਾਂ ਜਦੋਂ ਇਹ ਲੋਕ ਚਲੇ ਗਏ ਇੱਥੋਂ, ਹਾਂਜੀ ਇਹ ਜਿਹੜੇ ਇੱਥੇ ਲੋਕਲ ਸੀ ਲੋਕਾਂ ਨੇ, ਹਾਂ ਇਹਨਾਂ ਦੇ ਘਰ ਫੋਲੇ? ਘਰ ਕੀ ਫੁੱਲਣੇ ਸਨ, ਕਿਸੇ ਮੰਜੀ ਚੁੱਕ ਲਈ, ਕਿਸੇ ਬਿਸਤਰਾ ਚੁੱਕ ਲਿਆ, ਹੂੰ ਕਿਸੇ ਦਾਣੇ ਪਾ ਲਏ, ਅੱਡੋ ਅੱਡ ਚੌਧਰੀ ਬਣ ਗਏ। ਹੂੰ ਹੈ 5-7 ਬੰਦੇ ਸਨ, ਅੱਛਾ ਇੱਕ ਮਰਾਸੀ ਸੀ, ਇੱਕ ਰਾਈ ਸੀ, 2 ਰਾਈ ਸਨ। ਅੱਛਾ ਇਸ ਤਰ੍ਹਾਂ ਕਰਕੇ ਮੁਖਤਲਿਫ ਚੌਧਰੀ ਬਣ ਕੇ ਆਪੇ ਚੌਧਰੀ ਬਣ ਗਏ? ਚੌਧਰੀ ਆਪੇ ਬਣ ਕੇ, ਪੁੱਛਣ ਕੁਛ ਨਹੀਂ ਵਾਲਾ ਕੋਈ ਨਹੀਂ ਸੀ। ਅੱਛਾ ਤੇ ਜਿਹੜੇ ਮਾਜਰ ਆਏ ਫਿਰ ਉਹਨਾਂ ਦੇ ਵਿਚਾਰਿਆਂ ਆਪਣਾ ਲੁੱਲ ਲੈਣੀ ਸੀ। ਅੱਛਾ ਹੈ ਉਹਨਾਂ ਕਿਸੇ ਨੂੰ 2 ਮਣ ਦਾਣੇ ਦੇਣੇ, ਮੰਜੀ ਦੇਣੀ, ਬਿਸਤਰਾ ਦੇਣਾ, ਇੱਕ ਛਟਾਕ ਬਣਾ ਛੱਡਿਆ, ਅੱਛਾ ਉਹਦੇ ਵਿੱਚ ਬਿਸਤਰੇ ਮੰਜੀਆਂ ਉਹਨਾਂ ਨੂੰ ਦੇਣੀਆਂ, ਆਪਣੀ ਚੌਧਰ ਬਣਾਈ ਰੱਖੀ। ਸਹੀ ਜਿਹੜੇ ਉਹ 1 ਸਾਲ 2 ਸਾਲ ਦੇ ਵਿੱਚ ਆਪਣੇ ਆਬਾਦ ਹੋ ਗਏ, ਉਹ ਜ਼ਮੀਨ ਵਾਲੇ ਉਹ ਕੁਛ ਵੀ ਨਾ। ਸਹੀ ਹੋ ਗਿਆ। ਅੱਛਾ ਉਸ ਤੋਂ ਬਾਅਦ ਜਦੋਂ ਲੋਕ ਚਲੇ ਗਏ, ਹਾਂਜੀ ਮੁੜ ਕੇ 47 ਤੋਂ ਬਾਅਦ ਕਿਸੇ ਨੇ ਫੇਰਾ ਮਾਰਿਆ ਆਪਣੇ ਪਿੰਡ? ਇੱਥੇ ਹੂੰ ਇੱਥੇ ਆਏ ਨੇ, ਕਿਹੜੇ ਖਾਨਦਾਨ ਦੇ ਵਿੱਚ ਇੱਕ ਉਹ 2 ਬੰਦੇ ਆਏ ਨੇ, 3। ਹੂੰ ਇੱਕ ਆਇਆ ਸੀ ਗੋਪੀ ਸ਼ਾਹ ਖੱਤਰੀ, ਅੱਛਾ ਉਹਦੇ ਪੁੱਤਰ ਦਾ ਨਾਮ ਗਲਜਾਰ। ਅੱਛਾ ਅੱਛਾ ਇੱਕ ਆਇਆ ਸੀ ਬੰਤਾ ਸਿੰਘ, ਅੱਛਾ ਉਹਨੂੰ ਘੋੜੇ ਖਾਣਾ ਆਉਂਦੇ ਸੀ। ਘੋੜੇ ਖਾਣਾ ਕਿਉਂ ਆਉਂਦੇ? ਘੋੜੇ ਖਾਣ ਤੋਂ ਮਰਾਦ ਇਹ ਵੇ ਉਹ ਕਿਰੇ ਜਦੋਂ ਜਰਮਨ ਜਾਪਾਨ ਦੀ ਜੰਗ ਲੱਗੀ ਹੈ ਨਾ, ਹਾਂਜੀ ਉਦੋਂ ਜਨਾਬ ਮੇਰੀ ਉਹ ਕਿਰੇ ਫੌਜ ਦੇ ਵਿੱਚ ਭੁੱਖ ਦੇ ਚੱਲੇ ਘੋੜੇ ਖਾਂਦੇ ਰਹੇ ਨੇ। ਅੱਛਾ ਉਹਨੇ ਆਣ ਕੇ ਕਹਿ ਦਿੱਤਾ ਵੀ ਮੈਂ ਅਸੀਂ ਘੋੜੇ ਖਾਂਦੇ ਰਹੇ। ਘੋੜੇ ਖਾਂਦੇ ਰਹੇ, ਉਹਦੀ ਹੱਲ ਪੈ ਗਈ? ਉਹਦੀ ਹੱਲ ਪੈ ਗਈ ਘੋੜਾ ਖਾਣਾ। ਅੱਛਾ ਆਈ ਗੱਲ ਉਹ ਮੁੜ ਕੇ ਆਇਆ ਸੀ ਆ ਤੇ ਮੁਲਾਕਾਤ ਹੋਈ ਤੁਹਾਡੇ ਨਾਲ? ਬੜੀ। ਕੀ ਕਹਿੰਦੇ ਨੇ, ਕਿੱਥੇ ਜਾ ਕੇ ਆਬਾਦ ਹੋਏ ਨੇ? ਉਹ ਜਿਹੜਾ ਹੈ ਨਾ ਖੱਤਰੀ, ਹਾਂਜੀ ਉਸ ਦੇ ਅੱਗੇ ਵੀ ਜ਼ਿਲ੍ਹਾ ਕਰਨਾਲ, ਹਾਂਜੀ ਉੱਥੇ ਜਿਹੇ ਹੋਏ ਆ। ਸਹੀ। ਤੇ ਜ਼ਿਲ੍ਹਾ ਸੀ ਉਹ ਆਪਣਾ ਚਲੋ ਠਹਿਰ ਜਾਓ, ਅੱਛਾ ਆਪਣਾ ਬੰਤਾ ਸਿੰਘ, ਹਾਂਜੀ ਉਹ ਇੱਥੇ ਜ਼ਿਲ੍ਹੇ ਫਿਰੋਜ਼ਪੁਰ ਚ। ਅੱਛਾ ਆ ਉੱਥੇ ਕਹਿੰਦਾ ਸੀ ਵੀ ਮੈਂ ਅਸੀਂ ਉੱਥੇ ਸਾਡੀ ਰਹਿ ਸੀ। ਅੱਛਾ ਉੱਥੇ ਰਹਿ ਸੀ? ਹਾਂ ਇੱਕ ਸੇਵਾ ਸਿੰਘ ਹੋਇਆ ਹੈ, ਹਾਂਜੀ ਇਹ ਉਹ ਫਿਰੋਜ਼ਪੁਰ ਚ ਜ਼ਿਲ੍ਹੇ 'ਚ ਹੂੰ ਪ੍ਰਧਾਨ ਨੰਬਰਦਾਰ ਵੀ ਰਿਹਾ ਹੈ ਅੱਛਾ ਉਧਰ ਹੀ, ਉਹ ਵੀ ਆਇਆ ਸੀ ਮੇਰੇ ਕੋਲ। ਅੱਛਾ ਫਿਰ ਸ਼ਿੰਗਾਰਾ ਦਰਬਾਰਾ ਕੇ 2 ਭਰਾ ਆਏ ਨੇ, ਅੱਛਾ ਉਹ ਵੀ ਮੇਰੇ ਕੋਲ ਆਏ ਸਨ ਇੱਥੇ। ਮਿਲ ਕੇ ਗਏ ਨੇ? ਹਾਂ ਅਤੇ ਜਿਹੜਾ ਸੀ ਤੁਹਾਡਾ ਜ਼ੈਲਦਾਰ, ਇਹਨਾਂ ਵਿੱਚੋਂ ਕੋਈ ਨਹੀਂ ਆਇਆ? ਜ਼ਾਇਦਾਰਾਂ ਵਿੱਚ ਕੋਈ ਨਹੀਂ ਆਇਆ, ਮੁੜ ਕੇ ਆਇਆ ਹੀ ਕੋਈ ਨਹੀਂ? ਕਾਲਿਆਂ ਚ ਕੋਈ ਨਹੀਂ ਆਇਆ।
ਅੱਛਾ। ਕਾਲਿਆਂ ਦੀ ਬੜੀ ਧੂਮਧਾਮ ਇਸ ਪਿੰਡ ਦਾ ਨਾਂ ਹੈ ਕਾਲੇ ਕਾਲੋ ਕੇ, ਜਿਨ੍ਹਾਂ ਨੇ ਪਿੰਡ ਬੰਨਿਆ। ਮਤਲਬ ਜਿਨ੍ਹਾਂ ਦੇ ਨਾਂ ਤੋਂ। ਹੂੰ। ਹਾਂਜੀ, ਅਸਲ ਪਿੰਡ ਉਹ ਹੈ ਕਿਹੜਾ? ਆ ਕਬਰਸਤਾਨ ਵਾਲਾ। ਅੱਛਾ। ਹਾਂਜੀ, ਤੇ ਇਹ ਹੁਣ ਪਈ ਹੈ ਪੂਰੀ ਇਹ ਬਾਤ? ਨਹੀਂ ਹੁਣ ਨਹੀਂ ਪਈ ਪੂਰੀ ਆਬਾਦੀ, ਹੂੰ। ਇਹ 1609 ਦੇ ਵਿੱਚ ਉਹ ਪਿੰਡ ਉਜੜਿਆ ਤੁਹਾਡਾ ਆ, ਉੱਥੋਂ ਉੱਜੜ ਕੇ ਇੱਥੇ ਆ ਕੇ ਬਾਅਦ ਉੱਥੋਂ ਉਜੜ ਕੇ ਇੱਥੇ ਆ ਗਿਆ। ਕੀ ਦਾਸਤਾਨ ਹੋਈ ਹੂੰ। ਇਹਨਾਂ ਸਿੱਖਾਂ ਨੇ ਇੱਧਰ ਗੱਖੜ ਵੱਲੋਂ ਕਿ ਕਿਹੜੇ ਪਾਸੇ ਇਲਾਕੇ ਵੱਲੋਂ ਨਾ ਹਾਂਜੀ। ਇੱਕ ਬੁੱਢੀ ਲੈਂਦੀ ਅੱਛਾ। ਕੱਢ ਕੇ, ਅੱਛਾ। ਉਹਨਾਂ ਦਾ ਜ਼ੋਰ ਪੈ ਗਿਆ, ਹੂੰ। ਉਹ ਬੁੱਢੀ ਨਾ ਦੇਣ, ਅੱਛਾ। ਉਹਨਾਂ ਆਣ ਕੇ ਤੇ ਇੱਥੇ ਜ਼ੋਰ ਪਾਇਆ। ਹੂੰ। ਇਹਨਾਂ ਕੀ ਕੀਤਾ, ਇਹਨਾਂ ਵਿਰਕਾਂ ਨੇ ਹਾਂਜੀ। ਉਸ ਪਿੰਡ ਦੇ ਵਿੱਚ ਉਹ ਆਇਆ ਹੈ 7ਵੀਂ ਜਵਾਨ, ਅੱਛਾ। ਰਜਿਸਟਰੀ ਪੁਰਾਣੀ ਸੁਣ ਲੈ, ਹੂੰ। 7ਵੀਂ ਜਵਾਨ ਆਇਆ ਹੈ, ਉਹਨਾਂ ਆਣ ਕੇ ਘੇਰਾ ਪਾ ਲਿਆ ਤੇ ਇਸ ਪਿੰਡ ਨੂੰ ਨਾ ਸਾਰੇ ਨੂੰ ਅੱਗ ਲਾ ਕੇ ਤੇ ਸਾੜ ਦਿਓ ਵਿੱਚ ਹੀ। ਅੱਛਾ। ਇਹਨਾਂ ਦਾ ਮਸ਼ਵਰਾ ਇਹ ਵੀ ਬੜੇ ਬੜੇ ਜਵਾਨ ਨੇ ਹੂੰ। ਤੇ ਹੋਵੇ ਨਾ ਇਹਨਾਂ ਸਾਨੂੰ ਮਾਰ ਜਾਣਾ ਹੈ, ਹੂੰ। ਅਸੀਂ ਇਹਨਾਂ ਦਾ ਕੋਈ ਸਾਮਾ ਕਰੀਏ। ਅੱਛਾ। ਇਹਨਾਂ ਦੇ ਨਾਲ ਮੈਨੂੰ ਮੁਖਤਲਿਫ ਦੇਣਾ 2 4 10 20 ਉਸ ਘਰ 10 20 ਉਸ ਘਰ ਬੰਦੇ ਸਾਰੇ ਜਿਹੜੇ ਨੇ ਉਹਨਾਂ ਨੂੰ ਮਹਿਮਾਨ ਤੌਰ ਤੇ ਨਾਲ ਢੱਕ ਲਿਆ, ਅੱਛਾ। ਸਾਰਿਆਂ ਨੂੰ ਮੋਹਰਾ ਪਾ ਕੇ ਨਾ ਮਾਰ ਦਿੱਤਾ। ਉਹ ਜਿਹੜੇ ਆਏ ਸਨ? ਉਹ ਜਿਹੜੇ ਆਏ ਸਨ ਅੱਛਾ, ਜ਼ਹਿਰ ਪਾ ਕੇ ਮਾਰ ਛੱਡਿਆ? ਜ਼ਹਿਰ ਪਾ ਕੇ ਮਾਰ ਦਿੱਤਾ ਰੋਟੀ ਨਾਲ ਹੀ। ਅੱਛਾ। ਫਿਰ ਉਹਨਾਂ ਦੀ ਜਨਾਬ ਮੇਰੀ ਮੋਹਰੋ ਜੈਸੇ ਚੜੇ ਨੇ, ਅੱਛਾ। ਫਿਰ ਉਹਨਾਂ ਜਨਾਬ ਮੇਰੀ ਆਣ ਕੇ ਕਾਲੇ ਕੀ ਮੰਡੀ ਏ ਹੂੰ। ਉਹ ਸਾੜ ਦਿੱਤੀ, ਅੱਛਾ। ਪਤਾ ਨਾ ਲੱਗਾ ਕਾਲੋ ਕੇ ਕਿਹੜੇ ਨੇ। ਅੱਛਾ, ਕਾਲਾ ਕੀ ਮੰਡੀ ਸਾੜ ਦਿੱਤੀ? ਹਾਂ, ਫਿਰ ਕਾਲੋ ਵਾਲਾ ਹੈ ਆਹੋ, ਹਾਂਜੀ। ਉੱਥੇ ਨਸ਼ਹਿਰੇ ਦੇ ਨਾਲ। ਆ ਨਸ਼ਹਿਰੇ ਨਾਲ ਪਿਛਲੇ ਪਾਸੇ ਹੋ ਨਾ ਆਪਣੇ, ਹਾਂਜੀ, ਹਾਂਜੀ। ਉਹਨੂੰ ਸਾੜਿਆ, ਅੱਛਾ। ਨਹੀਂ ਪਤਾ ਲੱਗਾ ਕਾਲੋ ਕੇ ਕੀ ਏ। ਫਿਰ ਕਾਲਾ ਅੰਬੀਆ ਹੂੰ। ਐ ਇੱਥੇ ਜੇ ਅੱਛਾ। 4 ਚੱਕਰ ਸਾਡੇ ਕੋਲ, ਹੂੰ। ਉਹਨੂੰ ਸਾੜਿਆ, ਪਤਾ ਨਾ ਲੱਗੇ ਕਾਲੋ ਕੇ ਕੀ ਨੇ। ਅੱਛਾ। ਫਿਰ ਕਾਲੋ ਕੇ ਦੀ ਜਿਸਲੇ ਵਾਰੀ ਆਈ ਏ, ਹਾਂਜੀ। ਉਹਨਾਂ ਸ਼ਰੀਕਾਂ ਨੂੰ ਪਤਾ ਲੱਗ ਗਿਆ ਵੀ ਅੱਜ ਰਾਤ ਨੂੰ ਪਿੰਡ ਨੂੰ ਅੱਗ ਲੱਗ ਜਾਣੀ ਹੈ। ਹੂੰ। ਜਿਹੜੇ ਵਿੱਚੋਂ ਸ਼ਰੀਕ ਸਨ ਨਾ, ਹਾਂਜੀ। ਉਹ ਜਨਾਬ ਮੇਰੀ ਬਾਹਰ ਨਿਕਲ ਗਏ। ਅੱਛਾ। ਉਹਨਾਂ ਦੱਸਿਆ ਨਹੀਂ, ਉਹਨਾਂ ਦੀਆਂ ਜਨਾਬ ਮੇਰੀ ਵੇਖ ਲਾ ਫਿਰ ਜਿਵੇਂ ਸਾਡੀਆਂ ਇੱਕ ਦੂਜੇ ਨਾਲ ਦੁਸ਼ਮਣੀ ਨਾਲ ਕਬਰਾਂ ਵੱਖਰੀਆਂ ਹੁੰਦੀਆਂ ਨੇ, ਹਾਂਜੀ। ਉਹਨਾਂ ਨੇ ਜਨਾਬ ਆਪਣੀਆਂ ਮੜੀਆਂ ਵੱਖਰੀਆਂ ਉਹਨਾਂ ਨੂੰ ਸਾੜਨਾ ਨਹੀਂ ਮਨਜ਼ੂਰ ਕੀਤਾ। ਅੱਛਾ। ਇਹ ਡੇਰੇ ਨੇ, ਹੂੰ। ਡੇਰੇ ਨੇ 3, ਹੂੰ। ਉਹਨਾਂ ਫਿਰ ਡੇਰਿਆਂ ਜਾ ਕੇ ਆਬਾਦ ਹੋ ਗਏ ਉਸ ਵਕਤ ਦੇ। ਕੋਈ ਸ਼ਿਵਪੁਰੇ ਟੁਰ ਗਏ, ਅੱਛਾ। ਹੁਣ ਮੁਸਲਮਾਨ ਕੋ ਹੋ ਗਏ ਇੱਥੇ। ਸ਼ਿਵਪੁਰਾ ਜਿਹੜਾ ਹੈ ਸਾਰਾ ਵਿਰਕਾਂ ਦਾ ਹੈ। ਅੱਛਾ। ਇਹ ਕਾਲੋਕਿਆਂ ਦੇ ਚੋਟ ਕੇ ਗਏ ਨੇ, ਹੂੰ 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 ਹੂੰ। ਜ਼ਮੀਨ ਭੋਏ ਭਾਂਡਾ ਇੱਥੋਂ ਦਾ ਹੈ। ਬੀਬੀ ਨਹੀਂ ਮੋੜੀ ਇਹਨਾਂ ਨੇ? ਬੀਬੀ ਨਹੀਂ ਮੁੜੀ। ਫਿਰ 7ਵੀਂ ਜਵਾਨ ਉਹਨਾਂ ਦੀ ਮਜਬ ਦਾ ਰਿਵਾਜ ਸੀ, ਸਾਰਿਆਂ ਨੂੰ ਸਾੜ ਦਿੱਤਾ ਹੈ, ਅੱਛਾ। ਇੱਕ ਨਹੀਂ ਜਾਣ ਦਿੱਤਾ ਪਿਛਾਂ, ਇੱਥੇ ਹੀ ਸਾੜ ਛੱਡਿਆ? ਇੱਥੇ ਸਾੜ ਛੱਡੇ। ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ ਇਸ ਪਿੰਡ ਦੇ ਵਿੱਚ? ਮੇਲੇ ਤੋਂ ਮਰਾਦ ਹੈ ਜੀ ਮੁਸਲਮਾਨਾਂ ਦਾ ਮੇਲੇ ਹੁੰਦੇ ਨੇ, ਹੂੰ। ਉਹਨਾਂ ਲੋਕਾਂ ਦੀਆਂ ਹੋਲੀਆਂ ਹੁੰਦੀਆਂ ਸਨ। ਅੱਛਾ। ਹਾਂਜੀ, ਹੂੰ ਹੂੰ। ਉਹ ਦੀਵਾਲੀ ਮਨਾਉਂਦੇ ਸਨ। ਅੱਛਾ। ਤੇ ਇੱਥੇ ਮੇਲਾ ਜਦੋਂ ਲੱਗਦਾ ਸੀ ਘੋਲ ਛੋਲ ਹੁੰਦੇ ਸਨ? ਹਾਂ, ਘੋਲ-ਛੋਲ ਹੁੰਦੇ ਕੋਈ ਸਨ। ਮਸ਼ਹੂਰ ਪਹਿਲਵਾਨ? ਵਿਸਾਖੀ ਅੱਛਾ। ਵਿਸਾਖੀ ਲੱਗਦੀ ਸੀ ਇੱਥੇ। ਹੂੰ। ਇਹ ਮੰਦਿਰ ਹੈ ਇੱਥੇ ਨਾਲ ਹੀ, ਅੱਛਾ। ਗੁਰਦੁਆਰਾ ਉਹਨਾਂ ਸਿੱਖਾਂ ਦਾ ਅੱਛਾ। ਬਹੁਤ ਗੁਰਦੁਆਰਾ ਸੀ, ਅੱਗੇ ਤਲਾਅ ਸੀ, ਵਿੱਚ ਮੱਛੀਆਂ, ਵਿੱਚ ਭਾਈ ਬੈਠਾ ਜਿਵੇਂ ਸਾਡੇ ਬੈਠੇ ਹੁੰਦੇ ਨੇ, ਅੱਛਾ। ਇਸ ਤਰ੍ਹਾਂ ਕਰਕੇ ਵਿਸਾਖੀ ਲੱਗਦੀ ਸੀ। ਇਹ ਚਾਂਦੀ ਆ ਬਕਨ ਇੱਥੇ, ਹੂੰ 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 ਹੂੰ। ਉਹਨੂੰ ਬਾਬੇ ਦੀ ਬੇਰ ਕਿਹਾ ਗਿਆ, ਹੁਣ ਖਤਮ ਹੋ ਗਈ? ਹੁਣ ਖਤਮ ਹੋ ਗਈ ਜੀ, ਬਸ ਉਹ ਗੁਰਦੁਆਰੇ ਦਾ ਨਿਸ਼ਾਨ ਹੀ ਜੀ। ਅੱਛਾ। ਹਾਂ। ਬਾਕੀ ਹਰ ਚੀਜ਼ ਖਤਮ ਹੋ ਹਾਂ ਗਈ। ਜੀ। ਤੇ ਮਸ਼ਹੂਰ ਕੋਈ ਪਹਿਲਵਾਨ ਵੀ ਹੋਇਆ ਪਿੰਡ ਦਾ? ਇੱਥੋਂ ਦਾ? ਹਾਂ। ਹਾਂ ਜੀ, ਕੀ ਨਾਂ ਸੀ ਉਹਦਾ? ਸ਼ਿੰਗਾਰਾ ਸਿੰਘ ਹੋਇਆ ਜਨਾਬ। ਅੱਛਾ। 5 ਮਣ ਮਗਰਾ ਮਿੱਟੀ ਚੁੱਕਦਾ ਸੀ, 5 ਮਣ? 5 ਮਣ ਪਟੜੀ ਤੇ ਅੱਛਾ। ਸੁਹਾਗਾ ਬੰਨ ਕੇ ਉੱਤੇ। ਵਾਹ ਜੀ ਵਾਹ। ਫਿਰ ਜੰਗੀਰ ਸਿੰਘ ਹੋਇਆ ਸੌਲ ਸਿੰਘ ਨਾਮੇ ਦਾ, ਹੂੰ। 16 ਹੱਥ ਛਾਲ ਮਾਰਦਾ ਸੀ ਤਲਵਾਰ ਰੱਖ ਕੇ। 16 ਹੱਥ? ਹਾਂ, ਪਹਿਲਵਾਨਾਂ ਦੀ ਸੁਣ ਲੈ, ਬੜੇ ਬੜੇ ਜਵਾਨ ਹੋਏ ਨੇ ਸਹੀ ਹੋ ਗਿਆ। ਹਰ ਕੰਮ ਦੀ। ਹੂੰ 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 ਹੂੰ। ਲੜਾਈਆਂ ਦੀਆਂ ਵੀ ਗੱਲਾਂ ਸੁਣਾਈਆਂ ਤੁਸੀਂ, ਇਹ ਜਿਹੜੇ ਪਹਿਲਵਾਨ। ਮੈਂ ਯਾਰ ਜਿਹੜੀ ਤੇਰੇ ਨਾਲ ਗੱਲ ਕਰਨਾ, ਹਾਂਜੀ ਹਾਂਜੀ, ਜਿਹੜੀ ਤੁਸੀਂ ਦੇਖੀ ਚੀਜ਼ਾਂ ਉਹੀ ਦੱਸਣੀਆਂ ਤੁਸੀਂ, ਜਿਹੜੇ ਸੁਣੀਆਂ ਵੱਡਿਆਂ ਕੋ ਪੁਰਾਣੀਆਂ। ਹਾਂ, ਜਿਹੜੀਆਂ ਪੱਕੀਆਂ ਪੀੜੀਆਂ ਅੰਬਲ ਵਾਲੀਆਂ ਨੇ, ਹਾਂਜੀ ਹਾਂਜੀ। ਝੂਠ ਨਹੀਂ ਇਹਦੀ ਕਰਨਾ। ਸਹੀ ਹੋ ਗਿਆ। ਹਾਂਜੀ, ਤੇ ਇਹ ਜ਼ਮੀਨ ਕਿਦਾਂ ਦੀ ਸੀ ਇਸ ਪਿੰਡਾਂ ਦੀ? ਬਹੁਤ ਅੱਛੀ, ਨਹਿਰੀ ਪਾਣੀ ਲੱਗਦਾ ਸੀ? ਨਹਿਰੀ ਪਾਣੀ ਲੱਗਦਾ ਸੀ ਖੂਹਾਂ ਦਾ। ਅੱਛਾ। ਪਹਿਲੇ ਖੂਹ, ਮੁੜ ਮੁੜ ਨਹਿਰ ਆ ਗਈ। ਅੱਛਾ, ਨਹਿਰ ਆ ਗਈ। ਹਾਂ, ਉਸ ਵੇਲੇ ਕੀ ਕੁਛ ਉਗਦਾ ਹੁੰਦਾ ਸੀ ਇਹਨਾਂ ਜ਼ਮੀਨਾਂ ਤੇ? ਬਸ ਥੋੜਾ ਕਮਾਦ, ਕਪਾਹ, ਹੂੰ ਤੋੜੀਆ, ਹੂੰ। ਕਣਕ ਛੋਲੇ, ਸਹੀ। ਬਰਾਨ ਇਹਨੇ ਕੋ ਕਣਕ ਛੋਲੇ ਹੋਣੇ ਨੇ, ਕੋਈ ਬੇਇੰਤਹਾ। ਸਹੀ ਹੋ ਗਿਆ। ਹਾਂਜੀ। ਬਜ਼ੁਰਗੋ,
ਤੁਸੀਂ ਤੇ ਇਹਨਾਂ ਲੋਕਾਂ ਦੇ ਘੁਮਿਆਰੀ ਕੰਮ ਵੀ ਕੀਤਾ, ਜੀ ਜੀ ਇਹਨਾਂ ਦੀ ਫਸਲਾਂ ਵੀ ਢੋਈਆਂ। ਹਾਂ। ਤੁਹਾਡੇ ਬਜ਼ੁਰਗਾਂ ਦਾ ਇਹਨਾਂ ਨਾਲ ਕਿੱਦਾਂ ਸੀ ਸਿੱਖਾਂ ਨਾਲ ਜਦੋਂ ਤੁਸੀਂ ਬੋਲ ਲੈ ਕੇ ਜਾਂਦੇ ਹੁੰਦੇ ਸੀ? ਸਾਡਾ ਜੀ ਇਸ ਤਰ੍ਹਾਂ ਕਰਕੇ ਰਵੱਈਆ ਸੀ, ਹੂੰ ਅਸੀਂ ਕੋਈ ਸਾਡਾ ਉਹਨਾਂ ਦੇ ਨਾਲ ਮੱਲੜ ਇਕੱਠਾ ਨਹੀਂ ਸਾਂ ਪਾਉਂਦੇ। ਅਸੀਂ ਹੂੰ ਗੱਡਿਆਂ ਦੇ ਉੱਤੇ ਜਨਾਬ ਮੇਰੀ ਉਹ ਪੱਠੇ ਲੈ ਹੁੰਦੇ ਸਨ। ਹਾਂਜੀ ਫਿਰ ਦੂਜੀ ਇਹਦੇ ਅਸਾਂ ਕੋਈ ਮਾੜਾ ਮੋਟਾ ਕਰਨਾ ਹੈ, ਹਾਂਜੀ ਬਸ ਬੋਲ ਜਿਹੜੇ ਨੇ ਉਹ ਜਿਹਨੇ ਫੜਿਆ ਉਹ ਲੈ ਗਿਆ, ਉਹ 8-8 ਦਿਨ ਆਉਣ ਹੀ ਨਹੀਂ ਦਿੱਤਾ। ਅੱਛਾ, ਜਿਹਦੀ ਵਾਰੀ ਆ ਗਈ ਉਹਨੇ 8-8 ਦਿਨ ਆਉਣ ਹੀ ਨਹੀਂ ਦਿੱਤਾ। ਇਹਨਾਂ ਦੇ ਘਰਾਂ 'ਚ ਬਹੁਤਾ ਪਰਦਾ ਹੁੰਦਾ ਸੀ ਜਾਂ ਤੁਹਾਡੇ ਵਰਗਿਆਂ ਨੂੰ ਆਉਣ ਜਾਣ ਦਿੰਦੇ ਸੀ? ਬਾਬਾ ਜੀ ਆਉਣ ਜਾਣ ਦਿੰਦੇ ਸਨ, ਪਰ ਜਿਸਲੇ ਇਹ ਜਿਹੜੇ ਖੱਤਰੀ ਨੇ ਨਾ, ਹਾਂਜੀ ਇਹ ਜਿਸਲੇ ਇਹਨਾਂ ਦੀ ਵਾਰੀ ਆਉਂਦੀ ਸੀ ਨਾ ਹਾਂਜੀ। ਜਾਣ ਦੀ, ਹਾਂਜੀ, ਮੁੜ ਆਉਂਦੇ ਸਨ ਸਾਡੇ ਆਟੇ ਬੰਗੇ ਜਾਂਦੇ ਨੇ। ਆਟੇ ਵਾਂਗੇ ਜਾਂਦੇ ਨੇ? ਆਹ ਮੈਂ ਮੁਸਲਮਾਨ ਆ ਗਿਆ। ਅੱਛਾ, ਹਾਂ, ਆਪਣੇ ਚੌਂਤੇ ਤੇ ਨਹੀਂ ਸੀ ਚੜਨ ਚੱਲਣ ਦੇ ਵੇਲੇ ਨਾਲ। ਸਹੀ ਸਹੀ ਸਹੀ। ਇਹ ਥੋੜਾ ਜਿਹਾ ਕਰਦੇ ਸੀ। ਹਾਂ, ਨਫ਼ਰਤ ਰੱਖਦੇ ਸਨ ਨਹੀਂ ਕੋ। ਸਹੀ ਹੋ ਤੇ ਗਿਆ। ਉਹਨੇ ਵੇਖ ਲੈ, ਅਸਾਂ ਜਾਣਾ ਘਰਾਂ ਦੇ ਵਿੱਚ ਬਾਹਰ, ਹੂੰ ਜਿਵੇਂ ਅਸੀਂ ਤਾਂ ਸਾਈ ਨੂੰ ਰੋਟੀ ਫੜਾ ਦੇਣੇ, ਉਹ ਸਾਨੂੰ ਫੜਾ ਦਿੰਦੇ, ਅੱਲਾ ਦਾ ਅਸਰ ਹੀ ਹੋਏ। ਅੱਛਾ। ਉਹਨਾਂ ਨੇ ਇਹ ਕਰਨਾ ਹੈ, ਡਾਂਗ ਨਾਲ ਰੋਟੀ ਬੰਨ੍ਹ ਦੇਣੀ ਹੈ, ਹੂੰ ਬਾਹਰ ਜਾਣੀ ਹੈ, ਅੱਛਾ ਡਾਂਗ ਨਾਲ ਮੁਸਲਮਾਨ ਨੂੰ ਬੰਨ੍ਹ ਦੇਣੀ ਹੈ, ਅੱਛਾ ਤੇ ਬਸ ਜਾ ਲੈ ਜਾ ਖਵਾਈ ਜਾ। ਅੱਛਾ, ਇੰਜ ਜਾਂਦੇ ਹਾਂ, ਓਹ ਹੋ। ਇਹ ਹਾਲਾਂਕਿ ਪਿਆਰ ਵੀ ਹੈ ਸੀ, ਲੇਕਿਨ ਉਹ ਜਿਹੜੀ ਦਿਲ ਦੇ ਵਿੱਚ ਹਾਂ। ਹੁੰਦੀ ਉਹ ਵੀ ਹੈ ਸੀ। ਜਿਹੜੀ ਉਹਨਾਂ ਦੀ ਮਜ਼ਹਬ ਸਨ ਨਾ, ਹਾਂਜੀ। ਉਹ ਉਹਨਾਂ ਦੇ ਦੂਜੀ ਇਹ ਪਿਆਰ ਬਹੁਤ ਸੀ। ਸਹੀ ਹੋ ਗਿਆ। ਪਿਆਰ ਸਲੂਕ ਜਿਹੜਾ ਹੈ, ਹੱਕ ਜਿਹੜੀ ਇਹ ਗੱਲ, ਉਹਦੇ ਉੱਤੇ ਬਿਲਕੁਲ ਜਾਣ ਦਿੰਦੇ ਸਨ। ਕੋਈ ਬੱਚੇ ਦਾ ਨਾਂ ਚੇਤਾ ਜਿਹੜਾ ਤੁਹਾਡੇ ਨਾਲ ਖੇਲਦਾ ਖੂਲਦਾ ਹੋਵੇ ਉਸ ਵੇਲੇ? ਹਾਂਜੀ, ਕੋਈ ਬੱਚਾ ਜਿਹੜਾ ਤੁਹਾਡੇ ਨਾਲ ਉਸ ਵੇਲੇ ਖੇਲਦਾ ਖੂਲਦਾ ਹੋਵੇ? ਬੱਚਾ ਖੇਲਦਾ ਖੂਲਦਾ ਇੱਕ ਨਾ, ਉਹਦੇ ਬਾਪ ਦੇ ਨਾਂ ਦਾ ਨਹੀਂ ਮੈਨੂੰ ਪਤਾ, ਪੂਰਨ ਨਾਂ ਸੀ ਮੁੰਡੇ ਦਾ? ਆ। ਅੱਛਾ ਹਾਂਜੀ, ਤੇ ਜੈਮਲ ਸਿੰਘ ਵਾਲੇ ਮਕਾਨ ਦੇ ਵਿੱਚ ਸੀ ਉਹ। ਅੱਛਾ, ਜੈਮਲ ਸਿੰਘ ਦੇ? ਆ ਜੈਂਬੂ ਕਾਲਾ ਆਂਦੇ ਸਨ। ਅੱਛਾ, ਉਹ ਤੁਹਾਡੇ ਨਾਲ ਆਪਸ ਵਿੱਚ ਖੇਲਦੇ ਆ ਸੀ? ਪੂਰਨ ਨਾਂ ਸੀ ਉਹਦੇ। ਸਕੂਲ ਵੀ ਹੈ ਸੀ ਇੱਥੇ? ਹਾਂ, ਸਕੂਲ ਤੇ ਹੈਗਾ ਸੀ 5 ਜਮਾਤ ਦਾ। ਅੱਛਾ ਅੱਛਾ ਅੱਛਾ। ਤੇ ਪੜ੍ਹਦੇ ਰਹੇ ਤੁਸੀਂ ਵੀ? ਹਾਂ, ਤੁਰਸੀ ਰਾਮ ਇੱਕ ਹੁੰਦਾ ਸੀ ਇੱਥੇ। ਅੱਛਾ, ਮਾਸਟਰ ਸੀ ਉਹ? ਆ ਖਤਰੀ ਅੱਛਾ, ਸਹੀ ਹੋ ਗਿਆ। ਔਰ ਬਣਥਲਾਲ ਹੋਇਆ ਹੈ। ਹੂੰ ਹਾਂਜੀ, ਗੋਗੇ ਹੋਏ ਨੇ ਅੱਛਾ, ਖਤਰੀ। ਸਹੀ ਹੋ ਗਿਆ। ਫਿਰ ਦਿਆਲ ਸ਼ਾਹ ਹੋਇਆ ਹੈ, ਹੂੰ ਪਾਲਾ ਕਰਾੜ, ਸਹੀ ਸਹੀ ਸਹੀ। ਬਾਹਮਣਾ ਦੇ ਨਾਂ ਜੂ ਕੇ ਬਾਹਮਣ। ਅੱਛਾ, ਹਾਂ, ਚਮਾਰ ਵੀ ਹੋਏ ਨੇ ਇੱਥੇ? ਚਮਾਰ ਨਹੀਂ ਇੱਥੇ ਹੋਏ। ਅੱਛਾ, ਚਮਾਰ ਨਹੀਂ, ਈਸਾਈ ਸਨ ਬਸ? ਹਾਂਜੀ, ਸਹੀ ਸਨ। ਸਹੀ ਹੋ ਗਿਆ। ਤੇ ਸਾਈਆਂ ਬੜਾ ਵਿਚਕਾ ਕੱਢ ਕੇ ਇੱਥੇ ਦਿਨ ਕੱਢੇ ਨੇ। ਅੱਛਾ, ਹਾਂ, ਉਹ ਕਿਵੇਂ? ਉਹ ਇਸ ਤਰ੍ਹਾਂ ਵੀ ਕਿਸੇ ਦੀ ਗਾਂਢ ਗੁਲਾਮੀ ਨਹੀਂ, ਹੂੰ ਸਿਰ ਮੁਹੱਬਤ ਨਾਲ, ਭਾਵੇਂ ਉਹਦੇ ਨਾਲ 40 ਸਾਲ ਲੰਘ ਗਏ ਨੇ। ਅੱਛਾ, ਆਹ ਬੜੀ ਗੱਲ ਹੈ ਇਹ। 7 ਮੀਆਂ ਘਰ ਸੀ 140, ਅੱਛਾ, ਜਿਸ ਵੇਲੇ ਇਹ ਵੰਡ ਹੋਈ ਹੈ। ਸਾਈਆਂ ਦੇ? ਹਾਂ, ਵਾਹ ਜੀ ਵਾਹ। ਤੇ ਮੁਖਤਲਿਫ ਆਪਣੇ ਇਹਨਾਂ ਦੀਆਂ ਬਲਾਦਰੀਆਂ। ਹੂੰ ਇਹ ਮੁੰਡਾ ਸਾਈ ਹੈ ਬਿਠਾ ਸਾਡੇ ਕੋਲ। ਅੱਛਾ ਅੱਛਾ ਅੱਛਾ। ਹਾਂਜੀ, ਤੇ ਗਿਰਜਾ ਹੈ ਸੀ ਇਹਨਾਂ ਦਾ? ਹਾਂ, ਆਪਣੀ ਇਬਾਦਤ ਕਾ ਉਦੋਂ ਵੀ ਹੈਗੀ ਸੀ। ਸਹੀ ਸਹੀ ਸਹੀ। ਇਹਨਾਂ ਨੂੰ ਵੀ ਨਹੀਂ ਕਹਿਣਾ ਹੂੰ ਫਿਰ ਤੁਸੀਂ ਕੀ ਕਰਨ ਡਏ ਜੀ। ਹਾਂ, ਫਿਰ ਸਾਡੀ ਅਦਾਨ ਹੋਣੀ ਹੈ, ਹਾਂਜੀ ਉਹਨਾਂ ਆਪਣਾ ਸੰਗ ਸੁੰਗ ਜਿਹੜਾ ਹੈ, ਉਹ ਜਿਹੜਾ ਸਬਜ਼ ਸੁਬਜ਼ ਲਾਣਾ ਹੈ। ਹਾਂਜੀ ਹਾਂਜੀ, ਸਹੀ, ਆਹ ਠੀਕ ਹੋ ਗਿਆ। ਬਜ਼ੁਰਗੋ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਤੁਸੀਂ ਸਾਰੀ ਮਾਸ਼ਾਅੱਲਾ ਹਿਸਟਰੀ ਜਾਣਦੇ ਸੀ, ਤੁਸੀਂ ਸਾਰੀ ਦੱਸੀ। ਅੱਜ ਸਾਨੂੰ ਪਤਾ ਲੱਗਿਆ ਤੁਹਾਡਾ ਪਹਿਲਾਂ ਵੀ ਇੰਟਰਵਿਊ ਹੋ ਚੁੱਕਿਆ ਸੀ, ਤੇ ਅਸੀਂ ਫਿਰ ਵੀ ਚਲੋ ਜੀ ਜਿਹੜੀਆਂ ਗੱਲਾਂ ਨਾਸਰ ਰਹਿ ਗਈਆਂ ਢਿੱਲੋਂ ਆਇਆ ਜੇ ਨਾਲ ਸੀ ਉਹ ਤੁਹਾਡਾ ਹਾਂਜੀ, ਲਵਲੀ ਸਿੰਘ। ਲਵਲੀ ਸਿੰਘ ਹਾਂਜੀ, ਉਹ ਵੀ ਬੜੇ ਪਿਆਰੇ ਵੀਰ ਨੇ, ਉਹਨਾਂ ਦਾ ਬੜਾ ਸੰਧੂ ਵਧੀਆ ਚੈਨਲ ਹੈ। ਸੰਧੂ ਹਾਂਜੀ ਨਾ ਵੱਡੇ ਗੁਰਦੁਆਰੇ ਜਾਣਾ। ਹੂੰ ਬਸ ਫਿਰ ਜਿਹੜੇ ਮੈਂ ਆਹ ਵੱਡਾ ਗੁਰਦੁਆਰਾ ਜੇ ਆਹ ਜੰਝ ਘਰ ਜੇ ਉਹਨਾਂ ਦੀ ਬਣੀ। ਅੱਛਾ, ਹਾਂਜੀ, ਨਹਾਉਣ ਵਾਲਾ ਉਹਨਾਂ ਦਾ ਵਿੱਚ ਖੂਹ ਸੀ, ਸਹੀ ਹਰ ਚੀਜ਼ ਉਹਨਾਂ ਦੀ ਬਿਲਕੁਲ ਫਿੱਟ ਫਾਟ। ਅਸੀਂ ਜਿਵੇਂ ਨਿਕਾਹ ਕਰਨੇ ਆ ਉਵੇਂ ਉਹ ਗੁਰਦੁਆਰੇ ਉੱਤੇ ਫੇਰੇ ਲੈਂਦੇ ਸਨ। ਸਹੀ ਸਹੀ। ਹਾਂਜੀ, ਜੰਝਾਂ ਆ ਜਿਹੜੀਆਂ ਰਾਤ ਨੂੰ ਨਹਾਉਣਾ ਧੋਣਾ ਹੈ ਸਾਰਾ ਵਾਰਸੇ। ਸਹੀ ਹੋ ਗਿਆ। ਘੋੜੀਆਂ ਵਾਲੇ ਤੇ ਬੇਲੇ ਵੱਖਰੇ। ਘੋੜੀਆਂ ਰੱਖੀਆਂ ਹੁੰਦੀਆਂ ਸੀ ਇਹਨਾਂ ਨੇ? ਨਹੀਂ, ਹਰ ਘਰ ਨੇ ਕਿ। ਠੀਕ ਹੋ ਗਿਆ ਬਜ਼ੁਰਗੋ, ਬੜੀਆਂ ਵਧੀਆ ਗੱਲਾਂ ਕੀਤੀਆਂ ਤੁਸੀਂ, ਮਾਸ਼ਾਅੱਲਾ ਸਾਰੀ ਜੀ। ਹਿਸਟਰੀ ਦੱਸ ਦਿੱਤੀ। ਜੀ, ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਤੱਕ ਪਹੁੰਚੇ ਆਵਾਜ਼ ਤੁਹਾਡੀ, ਹਾਂਜੀ, ਤੇ ਇਨਸ਼ਾਅੱਲਾ ਮੁਲਾਕਾਤ ਵੀ ਕਰਾਵਾਂਗੇ, ਤੁਹਾਡੀ ਗੱਲ ਵੀ ਕਰਾਵਾਂਗੇ ਲਾਈਵ। ਠੀਕ ਹੈ, ਤੇ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਹਾਂਜੀ। ਹੈ ਜੀ ਪਿੰਡ ਕਾਲੋਕੇ, ਤਹਿਸੀਲ ਜ਼ਿਲ੍ਹਾ ਸ਼ੇਖੂਪੁਰਾ। ਅੱਜ ਇੱਥੇ ਅਸੀਂ ਇੱਕ ਇੰਟਰਵਿਊ ਕਰਾਂਗੇ ਕਾਲੋਕੇ ਪਿੰਡ ਦਾ। ਇਹ ਡੇਰੇ ਨੇ ਕਾਲੋਕਿਆਂ ਦੇ।
ਅਸੀਂ ਇਸ ਟਾਈਮ ਜੰਡਿਆਲੇ ਵਾਲੀ ਸੜਕ ਤੋਂ ਆ ਰਹੇ ਹਾਂ ਕਾਲੋਕੇ ਪਿੰਡ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।